ਇਹ ਜਿਹੜਾ ਕਿੰਗ ਆਫ ਇੰਗਲੈਂਡ ਹੈ, ਇਹ ਕਿੰਨੀਆਂ ਦੁਨੀਆ ਦੇ ਮੁਲਕ ਨੇ ਜਿਨ੍ਹਾਂ ਦੀ ਬਾਦਸ਼ਾਹਤ ਹੈ ਉਹਦੇ ਕੋਲ। ਜਦੋਂ ਹੁਣ ਕੈਨੇਡਾ ਦੇ ਔਰ ਆਸਟ੍ਰੇਲੀਆ ਹੋਰ ਵੀ ਅਹਿਮੀਅਤ ਵਾਲੇ ਨੇ, ਕੈਨੇਡਾ 'ਚ ਨਾਲ ਭਾਰਤ ਦੇ ਸੰਬੰਧ ਵਿਗੜੇ ਨੇ, ਸਿੱਖ ਖਾਲਿਸਤਾਨ ਰੈਫਰੈਂਡਮ ਹੋਇਆ, ਔਰ ਆਸਟ੍ਰੇਲੀਆ ਜਿੱਥੇ ਹੋਣ ਜਾ ਰਿਹਾ, ਆਸਟ੍ਰੇਲੀਆ ਦਾ ਬਾਦਸ਼ਾਹ ਤਾਂ ਕਿੰਗ ਚਾਰਲਸ ਹੈ। ਉਹ ਸਿੱਖਾਂ ਨੂੰ ਦਾ ਆਸਟ੍ਰੇਲੀਅਨ ਵਰਗੇ ਪੇਪਰ ਖੜੇ ਕਰਕੇ ਔਰ ਉਹਨਾਂ ਦੀਆਂ ਹਾਈ ਕਮਿਸ਼ਨ ਕੌਂਸੂਲੇਟ ਬਦਨਾਮ ਕਰਨ ਤੇ ਲੱਗੇ ਹੋਏ ਨੇ। ਔਰ ਇਹ ਨਾ ਸਿਰਫ ਸਾਡੀ ਪੰਜਵੇਂ ਵੱਡੇ ਧਰਮ ਵਜੋਂ ਦੁਨੀਆ ਦੇ ਵਿੱਚ ਆਲਰੇਡੀ ਰੈਕਗਨੀਸ਼ਨ ਹੈ। ਮੈਂ ਸਮਝਦਾ ਵੀ ਇਹ ਜਿਹੜੇ ਜੈਸਚਰ ਨੇ ਇਹ ਸਾਡੇ ਸਟੇਟਸ ਨੂੰ ਵਧਾਉਂਦੇ ਨੇ। ਬ੍ਰਿਟਨ ਦਾ ਕਿੰਗ ਚਾਰਲਸ III ਈਸਟਰਨ ਇੰਗਲੈਂਡ ਦੇ ਉਹ ਟੂਰ ਦੇ ਉੱਤੇ ਨਿਕਲਿਆ ਔਰ ਉੱਥੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਗੁਰਦੁਆਰਾ ਈਸਟਰਨ ਇੰਗਲੈਂਡ ਦੇ ਵਿੱਚ ਉਸ ਦੇ ਵਿੱਚ ਉਹਨੇ ਵਿਜ਼ਿਟ ਕੀਤਾ। ਉਹਦਾ ਉਦਘਾਟਨ ਵੀ ਕਿਹਾ ਜਾ ਰਿਹਾ, ਨਵਾਂ ਬਣਿਆ ਹੋਏਗਾ ਇਮਾਰਤ। ਪਰ ਜਿਹੜੀ ਵੱਡੀ ਗੱਲ ਸੀ ਜਿਸ ਨੂੰ ਸਾਰਿਆਂ ਨੇ ਜਿਹੜਾ ਇਸ ਨਿਊਜ਼ ਨੂੰ ਚੁੱਕਿਆ ਕਿ ਆਮ ਡਿਵੋਟੀ ਦੀ ਤਰ੍ਹਾਂ ਜਦੋਂ ਉਹ ਆਪਣੇ ਘਰੋਂ ਨਿਕਲਿਆ ਟੂਰ ਦੇ ਲਈ, ਸਟੇਸ਼ਨ ਤੋਂ ਪਹਿਲਾਂ ਹੀ ਉਸ ਦੇ ਉੱਤੇ ਕਿਸੇ ਨੇ ਆਂਡਾ ਵੀ ਸੁੱਟਿਆ, ਉਹਨੂੰ ਫਿਰ ਘੇਰ ਕੇ ਜਿਹੜਾ ਉਹ ਐਗ ਸੁੱਟ, ਉੱਥੇ ਕਾਮਨ ਇਹ ਵੇ ਹੈ ਪ੍ਰੋਟੈਸਟ ਕਰਨ ਦਾ। ਉਹ ਸੰਗਤ ਦੇ ਵਿੱਚ ਬੈਠਾ ਹੈ, ਕੀਰਤਨ ਵੀ ਸੁਣਿਆ, ਹੁਕਮਨਾਮਾ ਵੀ ਸੁਣਿਆ, ਫਿਰ ਲੰਗਰ ਦੇ ਵਿੱਚ ਗਿਆ। ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਸ ਦੀ ਖਾਸ ਅਹਿਮੀਅਤ ਇਹ ਹੈ ਕਿ ਇਹਨੇ ਆਪਣੀ ਬੜੀ ਯੂਨੀਕਨੈਸ, ਜਦੋਂ ਕੋਵਿਡ ਚੱਲ ਰਿਹਾ ਸੀ ਤੇ ਇਹਨਾਂ ਨੇ ਆਪਣੇ ਜਿਹੜੇ ਪੌਪ-ਅਪ ਕੋਵਿਡ ਵੈਕਸੀਨ ਕਲੀਨਿਕ, ਇਹ ਪਹਿਲਾ ਸੀ ਆਪਣੀ ਕਿਸਮ ਦਾ। ਇਸ ਥਾਂ ਤੋਂ 7 days a week 365 days an year ਕਿਚਨ ਸੂਪ ਜਿਹੜਾ ਹੈ ਉਸ ਦੇ ਉੱਤੇ, ਉਸ ਦਾ ਨਾਂ ਹੀ ਜਿਹੜਾ ਲਿਊਟਨ ਸਿੱਖ ਸੂਪ ਕਿਚਨ, ਇਹ ਸਰਵ ਕਰਦੇ ਨੇ ਹਜ਼ਾਰਾਂ ਲੋਕਾਂ ਨੂੰ। ਪੋਲੀਟੀਕਲ ਇੰਪਲੀਕੇਸ਼ਨਸ ਦੇਖਣੀਆਂ ਹੋਣ ਇਹਨੂੰ, ਹਾਲਾਂ ਉਹ ਹਰ ਥਾਂ ਜਾਂਦਾ ਹੈ, ਮੰਦਰ 'ਚ ਵੀ ਜਾਏਗਾ, ਮਸੀਤ 'ਚ ਵੀ ਜਾਏਗਾ, ਲੇਕਿਨ ਜਿਹੜੀ ਗੱਲ ਬਹੁਤਿਆਂ ਨੂੰ ਟੱਚ ਕੀਤੀ, ਇੱਥੇ ਉਹ ਆਮ ਸੰਗਤ ਵਾਂਗ ਦਰਵਾਜ਼ੇ 'ਚੋਂ ਅੰਦਰ ਆਉਂਦਾ, ਆਮ ਬੈਠਾ ਵਿਚਾਰਾ, ਚੌਕੜੀ ਮਾਰ ਕੇ ਬਹਿਣਾ ਕਿਹੜਾ ਸੌਖਾ ਹੈ। ਲੇਕਿਨ ਇਹ ਉਹਦੀ ਹਿਊਮਿਲਿਟੀ ਨੇ ਸਿੱਖ ਦਿਲਾਂ ਨੂੰ ਵੀ ਟੱਚ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸ ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੁਜ਼ਵਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 7 ਦਸੰਬਰ 2022 24 ਮੱਘਰ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾਂ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਵੀਰ ਪਵਨ ਸਿੰਘ ਜੀ ਵੱਲੋਂ। ਸੋ ਇਹਨਾਂ ਨੇ TV84 ਦੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਨੈਰੇਟਿਵ ਮਜ਼ਬੂਤ ਕਰਨ ਵਿੱਚ ਆਪਣਾ ਚੰਗਾ ਯੋਗਦਾਨ ਪਾ ਰਹੇ ਹੋ। ਔਰ TV84 ਨੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਨੂੰ ਇਕਮੁੱਠ ਕਰਨ ਦਾ ਜੋ ਅਮਲ ਵਿੱਢਿਆ ਹੈ ਉਹ ਸ਼ਲਾਘਾਯੋਗ ਕਦਮ ਹੈ। ਸੋ ਜਿਸ ਦਾ ਫਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਨੂੰ ਮਿਲੇਗਾ। ਸੋ ਕੌਮੀ ਪੱਖ ਤੋਂ ਕੰਮ ਹੋਰ ਬਹੁਤ ਹੋਣ ਵਾਲੇ ਹਨ। ਸੋ ਤਕੜੇ ਹੋ ਕੇ ਲੱਗੇ ਰਹੋ।
ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਮਨ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਹੀ ਪੜ੍ਹਦੇ ਹਾਂ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਸੋ ਬ੍ਰਿਟਨ ਦੇ ਕਿੰਗ ਚਾਰਲਸ ਬੀਤੇ ਦਿਨੀ ਇੱਕ ਆਮ ਸ਼ਰਧਾਲੂ ਵਾਂਗ ਸਿੱਖ ਗੁਰਦੁਆਰਾ ਸਾਹਿਬ ਪਹੁੰਚੇ। ਉਹਨਾਂ ਨੇ ਸੰਗਤਾਂ ਵਿੱਚ ਬੈਠ ਕੇ ਕੀਰਤਨ ਤੇ ਹੁਕਮਨਾਮਾ ਸੁਣਿਆ ਤੇ ਲੰਗਰ ਵਿੱਚ ਵੀ ਗਏ ਅਤੇ ਕੀਰਤਨਕਾਰੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ। ਸੋ ਇਸ ਗੁਰਦੁਆਰਾ ਸਾਹਿਬ ਨੇ ਕੋਵਿਡ ਦੇ ਚਲਦਿਆਂ ਸੇਵਾ ਦੇ ਪੱਖ ਤੋਂ ਬਹੁਤ ਨਾਮਣਾ ਜਿਹੜਾ ਖੱਟਿਆ ਹੈ। ਸੋ ਵਿਊਅਰਸ, ਯਾਦ ਰਹੇ ਕਿ ਕਿੰਗ ਚਾਰਲਸ ਸਿਰਫ ਪਾਤਸ਼ਾਹ ਹੀ ਨਹੀਂ ਹਨ, ਸਗੋਂ ਉਹ ਚਰਚ ਆਫ ਇੰਗਲੈਂਡ ਦੇ ਮੁਖੀ ਵੀ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵਰਜੀਨੀਆ ਤੋਂ ਵੀਰ ਪਵਨਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ, ਉਹਨਾਂ ਨੇ ਹਮੇਸ਼ਾ ਹੀ ਸਪੋਰਟ ਕੀਤਾ ਔਰ ਖੁਦ ਵੀ ਉਹ ਇੱਕ ਚੰਗੇ ਬੁਲਾਰੇ ਵੀ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਕਟਿਵਿਸਟ ਵੀ ਨੇ ਜੀ, ਔਰ ਉਸ ਯੰਗਰ ਜਨਰੇਸ਼ਨ ਨਾਲ ਉਹ ਰਾਬਤਾ ਰੱਖਦੇ ਨੇ ਜਿਹੜੇ ਅਮਰੀਕਨ ਸਿਸਟਮ ਦੇ ਵਿੱਚ ਵੀ, ਇੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਆਪਣਾ ਰੋਲ ਅਦਾ ਕਰ ਰਹੇ ਨੇ। ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਇੱਕ ਸਫਲ ਕਾਰੋਬਾਰੀ ਵੀ ਨੇ ਕਿ ਆਉਣ ਵਾਲੇ ਪੀਰੀਅਡ 'ਚ ਲੋਕਲ ਪੋਲੀਟਿਕਸ 'ਚ ਜਿਹੜਾ ਉਹ ਆਪਣੀ ਥਾਂ ਵੀ ਬਣਾਉਣਗੇ। ਨਾਈਸ। ਬਾਕੀ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਜਦੋਂ ਵਰਜੀਨੀਆ ਦੇ ਵਿੱਚ ਫੰਡ ਰੇਜ਼ਿੰਗ ਡਿਨਰ ਹੋਇਆ TV84 ਲਈ, ਤੇ ਉਹਨਾਂ ਨੇ ਕਿਹਾ ਸੀ ਕਿ TV84 ਬਹੁਤ ਕੁਝ ਕਰ ਰਿਹਾ, ਪਰ ਇੱਕ ਗੱਲ ਖਾਸ ਤੌਰ ਤੇ ਕਿ ਉਹਨਾਂ ਨੇ ਸਾਨੂੰ 84 ਭੁੱਲਣ ਨਹੀਂ ਦਿੱਤੀ। ਬਿਲਕੁਲ। ਔਰ ਗੱਲ ਇਹੀ ਨਹੀਂ ਹੈ ਕਿ ਵੀ ਇਹ ਇੱਕ ਸਿਰਫ ਸਿੰਬੋਲਿਕ ਹੈ ਕਿ ਅਸੀਂ ਭੁੱਲੇ ਨਹੀਂ ਹਾਂ, ਅਸੀਂ ਯਾਦ ਰੱਖ ਰਹੇ ਹਾਂ। ਜਿਹੜਾ ਇਸ ਚੋਂ ਨਿਕਲਣ ਵਾਲਾ ਜਸਟਿਸ ਹੈ ਜਾਂ ਇਸ ਚੋਂ ਜਿਹੜਾ ਜਸਟਿਸ ਅਸੀਂ ਕੱਢਣਾ, ਜਿਹੜਾ ਕੌਮੀ ਘਰ ਖਾਲਿਸਤਾਨ ਦੇ ਨਾਲ ਜੁੜਿਆ ਹੋਇਆ, ਔਰ ਅਕਸਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਮੈਂ ਇਹ ਲਫ਼ਜ਼ ਦੁਹਰਾਉਂਦਾ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ। ਸ਼ਹੀਦ ਨੂੰ ਸਾਡੀਆਂ ਅਰਦਾਸਾਂ ਦੀ ਲੋੜ ਨਹੀਂ ਹੁੰਦੀ, ਅਸੀਂ ਕਰਦੇ ਹਾਂ ਅਰਦਾਸਾਂ ਉਹ ਕਿਉਂਕਿ ਉਹ ਸਾਡੀ ਪ੍ਰੇਰਨਾ ਨੇ, ਮੋਟੀਵੇਸ਼ਨ ਨੇ, ਪਰ ਸ਼ਹੀਦ ਦਾ ਰੁਤਬਾ ਉਹ ਤਾਂ ਸ਼ਹਾਦਤ ਹੁੰਦੀ ਹੈ, ਉਹਨਾਂ ਦੀ ਐਵੀਡੈਂਸ ਹੁੰਦੀ ਹੈ, ਵਿਟਨੈਸ ਹੁੰਦੀ ਹੈ, ਸਾਖੀ ਹੁੰਦੀ ਹੈ। ਉਹ ਤਾਂ ਰੱਬ ਦੀ ਦਰਗਾਹ ਦੇ ਵਿੱਚ ਇੱਕ ਸਾਖੀ ਵਾਂਗ ਜਿਹੜਾ ਮੌਜੂਦ ਹੁੰਦੇ ਨੇ। ਲੇਕਿਨ ਇਹ ਫਿਰ ਸ਼ਹੀਦਾਂ ਦੀ ਜਿਹੜੀ ਵਾਰਸ ਕੌਮ ਹੈ ਜਾਂ ਜਿਹੜੇ ਸ਼ਹੀਦਾਂ ਦੇ ਵਾਰਸ ਨੇ, ਉਹਨਾਂ ਦੇ ਉੱਤੇ ਇੱਕ ਕਰਜ਼ ਜਿਹੜਾ ਹੈ ਉਹ ਰੱਖਿਆ ਜਾਂਦਾ ਹੈ ਕਿ ਜਿਸ ਕਾਜ਼ ਦੇ ਲਈ ਸ਼ਹੀਦ ਨੇ ਆਪਣਾ ਖੂਨ ਡੋਲਿਆ, ਉਸ ਕਾਜ਼ ਦੀ ਪੂਰਤੀ ਕਰਨੀ ਹੈ, ਉਸ ਕਾਜ਼ ਨੂੰ ਪੂਰਾ ਕਰਨਾ ਹੈ। ਸੋ ਜ਼ਾਹਰ ਹੈ ਕਿ ਜੂਨ 84 ਤੋਂ ਜਾਂ ਉਸ ਤੋਂ ਵੀ ਪਹਿਲਾਂ 13 ਅਪ੍ਰੈਲ 1978 ਜਾਂ ਜੇ ਅਸੀਂ ਈਵਨ ਨਵੀਂ ਗੁਲਾਮੀ ਦੇ ਦੌਰ 'ਚ ਪਿਛਲੇ 75 ਸਾਲ ਦੇ ਹੀ ਆਪਣੇ ਉਹਨਾਂ ਸ਼ਹੀਦਾਂ ਨੂੰ, ਜਿਹੜੇ ਬੇਸ਼ੱਕ ਕੋਈ ਪੰਜਾਬੀ ਸੂਬੇ ਮੋਰਚੇ ਦੇ ਲਈ ਸ਼ਹੀਦ ਹੋਇਆ, ਕੋਈ ਜਿਹੜਾ ਹੈ ਉਹ ਪੰਜਾਬੀ ਸੂਬਾ ਜ਼ਿੰਦਾਬਾਦ 'ਤੇ ਜਦੋਂ ਪਾਬੰਦੀ ਸੀ ਉਸ ਦੌਰ ਦੇ ਵਿੱਚ ਛੋਟਾ ਬੇਟਾ 10-11 ਸਾਲ ਦਾ ਇੰਦਰਜੀਤ ਸਿੰਘ, ਜਿਸ ਨੂੰ ਕਰਨਾਲ ਦੇ ਵਿੱਚ ਟੌਰਚਰ ਕਰਕੇ ਸ਼ਹੀਦ ਕੀਤਾ ਗਿਆ, ਜਾਂ ਬਠਿੰਡਾ ਜੇਲ੍ਹ ਦੇ ਵਿੱਚ ਚੰਚਲ ਸਿੰਘ ਔਰ ਉਹਨਾਂ ਦੇ 3-4 ਸਾਥੀ ਸਿੰਘ, ਸੁਲਤਾਨਵਿੰਡ ਨਾਲ ਇਹਨਾਂ ਦਾ ਚੰਚਲ ਸਿੰਘ ਉਹਨਾਂ ਦਾ ਸੰਬੰਧ ਸੀ, ਉਹਨਾਂ ਨੂੰ ਜੇਲ੍ਹ 'ਚ ਗੋਲੀ ਚਲਾ ਕੇ ਮਾਰਿਆ ਗਿਆ। ਜਾਂ ਜਦੋਂ 1955 ਦੇ ਵਿੱਚ ਅਸ਼ਵਨੀ ਕੁਮਾਰ ਦੀ ਅਗਵਾਈ ਥੱਲੇ ਭੀਮ ਸੈਨ ਸੱਚਰ ਦੀ ਸਰਕਾਰ ਮੰਜੀ ਸਾਹਿਬ ਔਰ ਹਰਮਿੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਪੰਜਾਬ ਪੁਲਿਸ ਨੇ ਜ਼ੁਲਮ ਕੀਤੇ। ਦਿੱਲੀ ਦੇ ਵਿੱਚ ਜਦੋਂ ਇਸੇ ਪੀਰੀਅਡ ਦੇ ਵਿੱਚ ਹੀ ਜਿਹੜਾ ਉਹ ਇੱਕ ਪ੍ਰੋਟੈਸਟ ਹੋਇਆ ਸਿੱਖਾਂ ਦਾ, ਉਸ ਦੇ ਉੱਤੇ ਗੋਲੀਆਂ ਚਲਾ ਕੇ 1 ਦਰਜਨ ਤੋਂ ਜ਼ਿਆਦਾ 1960 ਦੇ ਨੇੜੇ, ਨਹਿਰੂ ਦਾ ਦੌਰ ਹੈ। ਕਿਉਂਕਿ ਜਿਵੇਂ ਮੈਨੂੰ ਅਕਸਰ ਇਸ ਗੱਲ ਦਾ ਅਫਸੋਸ ਵੀ ਹੁੰਦਾ ਹੈ ਕਿ ਵੀ ਅਸੀਂ ਬਹੁਤ ਸਾਰਾ ਭੁੱਲ ਜਾਂਦੇ ਹਾਂ, ਪੜ੍ਹਨ ਦਾ ਸ਼ੌਕ ਨਹੀਂ ਰੱਖਦੇ, ਇਸ ਲਈ ਹਰ ਜਨਰੇਸ਼ਨ ਨੂੰ ਸਾਨੂੰ ਉਹਦੇ ਪੀਰੀਅਡ 'ਚ ਕੀ ਹੋਇਆ ਉਦੋਂ ਦੱਸਣਾ ਪੈਂਦਾ। ਲੇਕਿਨ ਜੇ ਤੁਸੀਂ ਇੰਡੀਅਨ ਸਟੇਟ ਦਾ ਵਰਤਾਰਾ ਸਿੱਖਾਂ ਪ੍ਰਤੀ ਮਹਿਜ਼ ਇੱਥੋਂ ਤੱਕ ਨਹੀਂ ਸੀ ਕਿ ਉਹਨਾਂ ਨੇ 10 ਅਕਤੂਬਰ 1947 ਨੂੰ ਪੰਜਾਬ ਦੇ ਜਿਹੜੇ ਬਚੇ ਹੋਏ 12-13 ਜ਼ਿਲ੍ਹੇ ਸੀ, ਉਹਨਾਂ ਦੇ ਡਿਪਟੀ ਕਮਿਸ਼ਨਰਸ ਨੂੰ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਜਿਹੜਾ ਉਹ ਸਰਕੂਲਰ ਕੱਢਿਆ, ਜਿਹਨੂੰ ਜ਼ਾਹਰ ਹੈ
ਉਸ ਵੇਲੇ ਦੇ ਭਾਰਤ ਦੇ ਹੋਮ ਮਿਨਿਸਟਰ ਪਟੇਲ ਔਰ ਪ੍ਰਾਈਮ ਮਿਨਿਸਟਰ ਨਹਿਰੂ ਦੀ ਮਰਜ਼ੀ ਦੇ ਨਾਲ ਹੀ ਜਿਹੜਾ ਹੈ ਉਹ ਤੋਰਿਆ ਗਿਆ ਸੀ ਸਰਕੂਲਰ ਅੱਛਾ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਮੈਂ ਪੂਰਾ ਨਹੀਂ ਦੁਹਰਾਵਾਂਗਾ ਕਿਉਂਕਿ ਮੈਂ ਇਹਨੂੰ ਕਈ ਵਾਰ ਦੁਹਰਾ ਚੁੱਕਾ ਹਾਂ ਅੱਛਾ ਕਿ ਇਹ ਇੱਕ ਜਰਾਇਮ ਪੇਸ਼ਾ ਕਬੀਲਾ ਹੈ ਔਰ ਇਹਦੇ 'ਚ ਤੁਸੀਂ ਦੇਖੋਗੇ ਅਸੀਂ ਤਾਂ ਕੌਮ ਤੇ ਕੌਮ ਦਾ ਨੇਸ਼ਨਹੁੱਡ ਦੇ ਉੱਤੇ ਰਾਈਟ ਦੀ ਗੱਲ ਕਰਦੇ ਹਾਂ। ਉਹ ਸਾਨੂੰ ਇਹ ਇਵੇਂ ਹੀ ਹੁੰਦੇ ਸੀ ਕਿ ਕਬੀਲਾ ਜਦੋਂ ਲਫ਼ਜ਼ ਵੀ ਕਿਹਾ ਜਾਂਦਾ ਹੈ ਵੈਸੇ ਹੀ ਇਸ ਦਾ ਮਤਲਬ ਹੁੰਦਾ ਹੈ ਪ੍ਰਿਮਿਟਿਵ ਕਿ ਜਦੋਂ ਅਜੇ ਇਨਸਾਨੀ ਸਮਾਜ ਸੈਟਲ ਨਹੀਂ ਸੀ ਹੋਇਆ ਤੇ ਜਿਹੜੇ ਉਸ ਕਿਸਮ ਦੇ ਘੁੰਮਦੇ ਸੀ ਬਿਨਾਂ ਆਪਣੇ ਕਿਸੇ ਟਿਕਾਣੇ ਤੋਂ, ਉਹ ਬਹੁਤ ਵਾਰੀ ਉਹਦੇ ਲਈ ਲਫ਼ਜ਼ ਇਹ ਹੁੰਦਾ ਸੀ ਕਿ ਵੀ ਇਹ ਫਲਾਣਾ, ਜਿਵੇਂ ਯੂਰਪ ਦੇ ਵਿੱਚ ਜਿਪਸੀਆਂ ਨੂੰ ਕਿਹਾ ਜਾਂਦਾ ਹੈ। ਸੋ ਪਹਿਲੀ ਗੱਲ ਤਾਂ ਉਹਨਾਂ ਨੇ ਸਮੁੱਚੀ ਕੌਮ ਨੂੰ ਜਿਹੜਾ ਉਹ ਕ੍ਰਿਮੀਨਲ ਕਿ ਇਹ ਜਰਾਇਮ ਕਰਨਾ ਜਾਂ ਜ਼ੁਰਮ ਕਰਨਾ ਇਹ ਇਹਨਾਂ ਦਾ ਪੇਸ਼ਾ ਹੀ ਹੈ। ਔਰ ਅੱਜ ਵੀ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜਿਹੜੇ ਸਿਕਲੀਗਰ ਔਰ ਵਣਜਾਰੇ ਸਿੱਖ ਨੇ ਜਿਹੜੇ ਭਾਰਤ ਦੀਆਂ ਸੈਂਟਰਲ ਇੰਡੀਆ, ਮੱਧ ਪ੍ਰਦੇਸ਼, ਕਰਨਾਟਕਾ ਔਰ ਈਸਟਰਨ ਉੜੀਸਾ, ਮਹਾਰਾਸ਼ਟਰ, ਇਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ। ਕੁਛ ਤਾਂ ਇਹਨੂੰ ਕਰੋੜਾਂ 'ਚ ਕਹਿੰਦੇ ਨੇ ਪਰ ਕਰੋੜਾਂ ਨਾ ਵੀ ਹੋਣ ਲੱਖਾਂ 'ਚ ਨੇ। ਸੋ ਉਹ ਸਾਰੇ ਹੀ ਜਿਹੜੇ ਨੇ ਉਹਨੂੰ ਅੱਜ ਵੀ ਜਰਾਇਮ ਪੇਸ਼ੇ ਵਾਂਗ ਹੀ ਉਹਨਾਂ ਨੂੰ ਡੀਲ ਕੀਤਾ ਜਾਂਦਾ ਹੈ। ਜਦੋਂ ਵੀ ਇਲਾਕੇ 'ਚ ਕੋਈ ਵਾਰਦਾਤ ਹੁੰਦੀ ਹੈ ਉਹਨਾਂ ਦੇ ਪਿੰਡਾਂ ਨੂੰ ਘੇਰ ਕੇ, ਔਰ ਵਿਚਾਰੇ ਉਹ ਗਰੀਬ ਨੇ, ਕੋਈ ਕਿਰਤ ਕਰਨ ਵਾਲੇ ਨੇ, ਪਰ ਉਹਨਾਂ ਨੂੰ ਚੁੱਕ ਕੇ ਲਿਜਾਇਆ ਜਾਂਦਾ ਕਿਉਂਕਿ ਉਹਨਾਂ ਨੇ ਜਰਾਇਮ ਪੇਸ਼ਾ ਲਾਣਿਆ ਹੋਇਆ। ਔਰ ਇਹ 10 ਅਕਤੂਬਰ 1947 ਦਾ ਇਹ ਸਰਕੂਲਰ ਸਾਰੀ ਕੌਮ ਦੇ ਲਈ, ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਜੇ ਅਸੀਂ ਬਹੁਤ ਵਾਰੀ ਕਿਉਂਕਿ 47 ਦੇ ਵਿੱਚ ਅਸੀਂ ਕਿਸ ਲੈਵਲ ਦੇ ਉੱਤੇ ਡੈਮੇਜ ਲਿਆ ਉਸ ਦੇ ਉੱਤੇ ਕੋਈ ਕੰਮ ਹੀ ਨਹੀਂ ਹੋਇਆ, ਕੋਈ ਰਿਸਰਚ ਵੀ ਨਹੀਂ ਹੈ, ਕੋਈ ਸਟੱਡੀ ਵੀ ਨਹੀਂ ਹੈ। ਲਗਭਗ 40% ਸਿੱਖ ਕੌਮ, ਹਰ ਦੂਸਰਾ ਸਿੱਖ ਜੇ ਤੁਸੀਂ ਉਹਨੂੰ ਰਫਲੀ ਕਹਿਣਾ ਹੋਏ ਤਾਂ ਉਹ ਬੇਘਰ ਹੋਇਆ। ਉਹ ਲਹਿੰਦੇ ਪੰਜਾਬ ਚੋਂ ਆਇਆ ਜਾਂ ਸਿੰਧ ਚੋਂ ਆਇਆ ਜਾਂ ਜਿਹੜਾ ਉਹ ਖੈਬਰ ਪਖਤੂਨਖਵਾ ਚੋਂ ਆਇਆ ਜਾਂ ਬਲੋਚਿਸਤਾਨ ਚੋਂ ਆਇਆ। ਔਰ ਜੇ ਅਸੀਂ ਕਿਲਿੰਗਸ ਦਾ ਲੈਵਲ ਦੇਖ, ਬੇਸ਼ੱਕ ਦੋਨੋਂ ਪਾਸੇ ਪਾਗਲਪਨ ਸੀ, ਇਧਰਲੇ ਪੰਜਾਬ 'ਚ ਵੀ ਬਹੁਤ ਵੱਡੀ ਗਿਣਤੀ 'ਚ ਮੁਸਲਮਾਨ ਮਾਰੇ ਗਏ, ਲੇਕਿਨ ਇੱਕ ਛੋਟੀ ਜਿਹੀ ਕਮਿਊਨਿਟੀ ਜਿਹਦੀ ਗਿਣਤੀ ਉਸ ਵੇਲੇ ਸਿੱਖਾਂ ਦੀ 6-7 ਮਿਲੀਅਨ 8 ਮਿਲੀਅਨ ਦੇ ਨੇੜੇ ਤੇੜੇ ਸੀ, ਔਰ 2 ਤੋਂ 5 ਲੱਖ ਤੱਕ ਦਾ ਰਫ ਐਸਟੀਮੇਟ ਹੈ ਜਿਹੜੀਆਂ ਕਿਲਿੰਗਸ ਹੋਈਆਂ, ਲੱਖਾਂ ਬੱਚੀਆਂ ਉਧਾਲੀਆਂ ਗਈਆਂ ਔਰ ਸਭ ਕੁਛ। ਔਰ ਬੇਸ਼ੱਕ ਉਹ ਉਸ ਵੇਲੇ ਦੇ ਪੰਜਾਬ ਦੀ ਜਿਹੜੀ ਸਿੱਖ ਆਬਾਦੀ ਹੈ ਉਹ 12-13% ਸੀ, ਲੇਕਿਨ ਉਹ 30% ਤੋਂ ਜ਼ਿਆਦਾ ਰੈਵਨਿਊ ਦਿੰਦੇ ਸੀ। ਯਾਨੀ ਉਹ ਬਿਲਕੁਲ 3 ਕੱਪੜਿਆਂ 'ਚ ਆਪਣੇ ਘਰ ਦੇ ਹਰ ਦੂਸਰਾ ਸਿੱਖ ਬੇਘਰ ਸੀ, ਆਪਣਾ ਬਿਲਕੁਲ ਉਸ ਦੇ ਕੋਲ ਕੁਛ ਨਹੀਂ ਸੀ ਬਚਿਆ। ਔਰ ਇੱਧਰ ਆਉਂਦਿਆਂ 15 ਅਗਸਤ ਨੂੰ ਇਹ ਡਿਵੀਜ਼ਨ ਲਾਈਨ ਸ਼ੁਰੂ ਹੁੰਦੀ ਹੈ ਔਰ ਹਿਜਰਤ ਜਿਹੜੀ ਹੈ ਬੇਸ਼ੱਕ ਪਠਵਾਰ ਰੀਜਨ ਦੇ ਵਿੱਚ ਤਾਂ ਮਾਰਚ 1947 'ਚ ਸ਼ੁਰੂ ਹੋ ਗਈ ਸੀ। ਹੁਣ ਉਸ ਦੌਰ ਦੇ ਵਿੱਚ ਜਿੱਥੇ ਕਿ ਜਿਹੜੀ ਵੱਡੀ ਪ੍ਰਾਇੋਰਟੀ ਸਰਕਾਰ ਦੀ ਹੋਣੀ ਚਾਹੀਦੀ ਸੀ ਰੀਹੈਬਿਲਿਟੇਸ਼ਨ, ਕਿ ਇਹਨਾਂ ਨੂੰ ਅਸੀਂ ਕਿੱਥੇ ਵਸਾਉਣਾ ਹੈ, ਕਿਹੜੇ ਕਲੇਮ ਦੇਣੇ ਨੇ ਜਾਂ ਦੂਜੇ, ਲੇਕਿਨ ਉਹਨਾਂ ਨੂੰ ਤਾਂ ਇਹ ਸੀ ਕਿ ਵੀ ਇਹਨਾਂ ਨੂੰ ਹੁਣ ਦੱਬ ਲਓ ਔਰ ਇਹ ਉਹਨਾਂ ਨੂੰ ਜਰਾਇਮ ਪੇਸ਼ਾ ਐਲਾਨਿਆ ਗਿਆ। ਔਰ ਇਹ ਸਿਰਫ ਕਾਗਜ਼ਾਂ ਤੱਕ ਮਹਿਦੂਦ ਨਹੀਂ ਸੀ। ਜੇ ਉਸ ਤੋਂ ਬਾਅਦ ਤੁਸੀਂ ਨਹਿਰੂ ਸਰਕਾਰ ਦੀਆਂ ਨੀਤੀਆਂ, ਇੰਦਰਾ ਗਾਂਧੀ ਔਰ ਮੋਦੀ ਤੱਕ ਪਹੁੰਚਦਿਆਂ ਦੇਖੋਗੇ ਤੇ ਇੱਕ ਤੁਹਾਨੂੰ ਸਿਸਟੇਮੈਟਿਕ ਪਰਸੀਕਿਊਸ਼ਨ ਨਜ਼ਰ ਆਏਗੀ, ਸਿਸਟੇਮੈਟਿਕ ਇਕਨੋਮਿਕਲੀ ਜਿਹੜਾ ਡਿਪਰਾਈਵ ਕਰਨ ਦੀ ਲਾਈਨ ਆਏਗੀ, ਘਸਿਆਰੇ ਬਣਾਉਣ ਦੀ ਲਾਈਨ ਆਏਗੀ। ਸੋ ਇਸ ਸਾਰੇ ਦੇ ਚੱਲਦਿਆਂ ਫਿਰ ਅਸੀਂ ਦੇਖਦੇ ਹਾਂ ਕਿ 47 ਤੋਂ ਜੂਨ 84 ਤੱਕ ਸਿਰਫ 37 ਵਰ੍ਹੇ ਨੇ ਵਿਚਾਲੇ, ਔਰ 37 ਵਰ੍ਹਿਆਂ ਬਾਅਦ ਫੁੱਲ ਸਕੇਲ ਜਿਹੜੀ ਸਟੇਟ ਹੈ ਉਹ ਤੁਹਾਡੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਤੁਹਾਡਾ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕਰਨ ਦੇ ਉੱਤੇ ਉਤਾਰੂ ਹੋ ਜਾਂਦੀ ਹੈ। ਹੁਣ ਇਸ ਸਾਰੇ ਨੂੰ ਜੇ ਤੁਸੀਂ ਇੱਕ ਕੰਟੈਕਸਟ ਦੇ ਵਿੱਚ ਦੇਖੋਗੇ ਫਿਰ ਇਹੀ ਨਹੀਂ ਹੈ ਕਿ ਜੂਨ 84 ਕੋਈ ਆਈਸੋਲੇਟਿਡ ਘਟਨਾ ਨਹੀਂ ਹੈ ਕਿ ਕੋਈ ਆਊਟ ਆਫ ਦਾ ਬਲੂ ਕੁਝ ਵਾਪਰ ਗਿਆ ਔਰ ਇੰਦਰਾ ਗਾਂਧੀ ਨੇ ਵੋਟਾਂ ਲੈਣੀਆਂ ਸੀ ਔਰ ਉਹਨੇ ਜਿਹੜਾ ਉਹ ਸਿੱਖਾਂ ਨੂੰ ਟਾਰਗੇਟ ਕੀਤਾ, ਉਹਨੇ ਸਬਕ ਸਿਖਾ ਦਿੱਤਾ। ਨਹੀਂ, ਇਹ ਉਸ ਸਟੇਟ ਪਾਲਿਸੀ, ਜਦੋਂ ਅਸੀਂ ਅਮਰੀਕਾ ਦੀ ਵੀ ਪਾਲਿਸੀ ਦੀ ਗੱਲ ਕਰਦੇ ਹਾਂ ਤੇ ਅਸੀਂ ਡੀਪ ਸਟੇਟ ਦੀ ਗੱਲ ਕਰਦੇ ਹਾਂ। ਪੈਂਟਾਗਨ ਦੇ ਵਿੱਚ ਬੈਠੇ ਉਹਨਾਂ ਦੇ ਆਪਰੇਟਿਵ ਇੰਟੈਲੀਜੈਂਸ, ਉਹਨਾਂ ਨੇ ਮਿਡਲ ਈਸਟ ਕਿਵੇਂ ਕਾਬੂ ਕੀਤਾ ਕਰਨਾ ਹੈ, ਕੱਲ੍ਹ ਨੂੰ ਉਹਨਾਂ ਨੇ ਸਾਊਥ ਏਸ਼ੀਆ 'ਚ ਕੀ ਕਰਨਾ ਹੈ, ਸਾਊਥ ਅਮਰੀਕਾ 'ਚ ਕੀ ਕਰਨਾ ਹੈ, ਉਹਨਾਂ ਦੀ ਸਾਰੀ ਕੀ ਲਾਈਨ ਹੈ।
ਬਹੁਤ ਵਾਰ ਇਹ ਜਿਹੜਾ ਕਈ ਦਹਾਕੇ ਪਹਿਲਾਂ ਲਿਖਿਆ ਜਾਂਦਾ ਔਰ ਤੁਸੀਂ ਉਸ ਵੇਲੇ ਦੀ ਸੋਚ ਦੇਖੋ ਕਿ 15 ਅਗਸਤ 1947 ਤੋਂ ਇੱਕਦਮ ਬਾਅਦ ਸਤੰਬਰ ਦਾ ਮਹੀਨਾ ਇੱਕ ਵਿੱਚ ਪੈਂਦਾ ਤੇ 10 ਅਕਤੂਬਰ ਨੂੰ ਇਹ ਸਰਕੂਲਰ ਆ ਜਾਂਦਾ ਔਰ ਜਿਵੇਂ ਮੈਂ ਅਕਸਰ ਜ਼ਿਕਰ ਕਰਦਾ ਸਰ ਕਪੂਰ ਸਿੰਘ ਡਿਪਟੀ ਕਮਿਸ਼ਨਰ ਕਾਂਗੜਾ ਸਨ, ਉਸ ਵੇਲੇ ਕਾਂਗੜਾ ਪੰਜਾਬ ਦਾ ਹਿੱਸਾ ਸੀ। ਉਹਨਾਂ ਨੇ ਚੈਲੰਜ ਕੀਤਾ, ਉਹਨਾਂ ਨੂੰ ਕਿਵੇਂ ਸਸਪੈਂਡ ਕੀਤਾ ਗਿਆ, ਡਿਸਮਿਸ ਕੀਤਾ ਗਿਆ, ਉਹ ਇੱਕ ਵੱਖਰੀ ਕਹਾਣੀ। ਸੋ ਇਹ ਸਮਝਣ ਦੇ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਲੈਸਟ ਵੀ ਫੋਰਗੇਟ ਕਿ ਕਦੇ ਭੁੱਲੋ ਨਾ, ਇਹਦਾ ਮਤਲਬ ਇਹ ਹੈ ਕਿ ਅਸੀਂ ਜਸਟਿਸ ਲੈਣਾ ਹੈ। ਜੂਨ 84 ਤੱਕ 15 ਅਗਸਤ ਤੋਂ ਜੂਨ 84 ਤੱਕ ਫਿਰ ਵੀ ਸਾਡੀ ਲੀਡਰਸ਼ਿਪ ਦੀ ਕੌਮ ਦੀ ਕੋਸ਼ਿਸ਼ ਸੀ ਕਿ ਵਿਦਨ ਦਾ ਐਂਬਿਟ ਆਫ ਦਾ ਇੰਡੀਅਨ ਯੂਨੀਅਨ ਸਾਨੂੰ ਖੁਦ ਮੁਖਤਾਰੀ ਮਿਲੇ। 2-3 ਮਹਿਕਮੇ ਕੇ ਸੈਂਟਰ ਆਪਣੇ ਕੋਲ ਰੱਖੇ, ਡਿਫੈਂਸ, ਫੋਰਨ ਅਫੇਅਰਸ ਔਰ ਇੱਕ ਅੱਧਾ ਕਮਿਊਨੀਕੇਸ਼ਨ, ਔਰ ਬਾਕੀ ਉਹਨਾਂ ਨੂੰ ਜਿਹੜੀ ਆਟੋਨੋਮੀ ਦੇ। ਔਰ ਇਹ ਮਾਡਲ ਵੀ ਸੀ ਜਿਹੜਾ ਇਨਫੈਕਟ 1930s ਦੇ ਵਿੱਚ। ਔਰ ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਕਿਵੇਂ ਅੱਜ ਹਾਲਾਤ ਇਹ ਨੇ ਕਿ ਈਵਨ ਜਿਹੜੇ ਇੰਡੀਅਨ ਕਨਸਟੀਟਿਊਸ਼ਨ ਨੇ ਵੀ ਜਿਵੇਂ ਲਾਅ ਐਂਡ ਆਰਡਰ, ਐਜੂਕੇਸ਼ਨ, ਜਿਹੜੇ ਸਟੇਟ ਸਬਜੈਕਟ ਰੱਖੇ ਹੋਏ ਸੀ ਉਸ ਦੇ ਸੈਂਟਰ ਨੇ ਹੁਣ ਜੇ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਬਣਾ ਲਈ। ਪੰਜਾਬ ਦੇ ਇਸ ਵੇਲੇ 35 ਤੋਂ ਜ਼ਿਆਦਾ ਕੇਸ NIA ਕੋਲ ਨੇ। ਉਹਨਾਂ ਨੇ ਐਲਾਨ ਕਰਤਾ ਜੀ ਅਸੀਂ ਹਰ ਜ਼ਿਲ੍ਹਾ ਹੈੱਡਕੁਆਟਰ 'ਚ ਵੀ ਆਪਣਾ ਜਿਹੜਾ ਆਫਿਸ ਖੋਲਾਂਗੇ ਉਹਨਾਂ ਦੇ ਹਵਾਲੇ ਪੰਜਾਬ। ਇਹ ਆ ਗਿਆ ਕਿ ਜੀ ਇਹ ਜਿਹੜਾ ਪੰਜਾਬ ਬਾਰਡਰ ਸਟੇਟ ਹੈ ਔਰ ਇਹ ਖਤਰਾ ਹੈ, ਔਰ ਦੂਜਾ ਤੇ ਜਿਹੜਾ ਸਰਹੱਦੀ ਜ਼ਿਲ੍ਹੇ ਨੇ ਇਹ BSF ਦੇ ਹਵਾਲੇ। ਉਹਦੇ ਥੱਲੇ ਤੁਹਾਡੇ 6 ਜ਼ਿਲ੍ਹਿਆਂ ਦੇ ਹਵਾਲੇ ਨਾਲ 25,000 ਸਕੁਅਰ ਕਿਲੋਮੀਟਰ ਟੈਰੀਟਰੀ, ਅੱਧਾ ਪੰਜਾਬ BSF ਸੈਂਟਰਲ ਏਜੰਸੀਆਂ ਦੇ ਕੋਲ। ਔਰ ਇਸ ਤੋਂ ਇਲਾਵਾ ਫਿਰ ਐਜੂਕੇਸ਼ਨ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਰਾਹੀਂ, ਸੈਂਟਰਲ ਕਮਿਸ਼ਨ, ਦੂਜੇ ਤੀਜੇ ਅੱਜ ਹਾਲ ਇਹ ਔਰ ਜਿਹੜੀਆਂ ਤੁਹਾਡੀਆਂ 1-2 ਯੂਨੀਵਰਸਿਟੀਜ਼ ਨੇ ਪੰਜਾਬ ਯੂਨੀਵਰਸਿਟੀ ਉਹਨੂੰ ਵੀ ਐਕਵਾਇਰ ਕਰਨ ਦੀ ਲਾਈਨ ਹੈ। ਔਰ ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਯੂਨੀਵਰਸਿਟੀਜ਼ ਨੇ ਉਹਨਾਂ 'ਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਔਰ ਐਜੂਕੇਸ਼ਨ ਦੇ ਉਹਨਾਂ ਦੇ ਅਦਾਰਿਆਂ ਨੇ ਇਸ ਕਿਸਮ ਦਾ ਸਿਲੇਬਸ ਥਰੋ ਕੀਤਾ ਕਿ ਉੱਥੇ ਹਿੰਦੂਤਵਾ ਤੋਂ ਬਿਨਾਂ ਕੁਝ ਨਿਕਲਦਾ ਹੀ ਨਹੀਂ ਹੈ। ਹੁਣ ਜੇ ਇਹ ਆਇਆ ਕਿ ਜੀ ਪੰਜਾਬ 'ਚ ਨਹੀਂ ਬੋਰਡ ਪੰਜਾਬੀ 'ਚ ਵੀ ਲਿਖੇ ਜਾਣੇ ਚਾਹੀਦੇ ਨੇ। ਆਪ 2-3 ਦਿਨ ਪਹਿਲਾਂ ਹੀ ਇੱਕ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਸੀ ਕਿ ਉੱਤੇ ਲਿਖਿਆ ਹੋਇਆ ਹੈ ਅੰਗਰੇਜ਼ੀ ਦੇ ਵਿੱਚ ਕਿ ਕੰਸਟਰਕਸ਼ਨ ਵਰਕ ਗੋ ਸਲੋ, ਹਿੰਦੀ 'ਚ ਲਿਖਿਆ ਹੋਇਆ ਹੈ ਕਿ ਜੀ काम चल रहा है धीरे चलिए, तो ਉਹੀ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਕਿ काम चल रहा है धीरे, यानी ਉਹਨੂੰ ਪੰਜਾਬੀ ਨੂੰ ਵੀ ਹਿੰਦੀ ਬਣਾ ਦਿੱਤਾ। ਸੋ ਇਸ ਹਾਲਤ ਤੱਕ ਜਦੋਂ ਅਸੀਂ ਪਹੁੰਚ ਗਏ ਹਾਂ ਤਾਂ ਫਿਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਲਈ ਸਿਰਫ ਤੇ ਸਿਰਫ ਇੱਕੋ ਹੀ ਰਾਹ ਬਚਿਆ ਹੈ ਕਿ ਅਸੀਂ ਜਾਂ ਤਾਂ ਅਸੀਂ ਉਹਦੇ 'ਚ ਹੀ ਘੁਲ ਕੇ ਅਲਟੀਮੇਟਲੀ ਹਿੰਦੂਤਵਾ ਦੇ ਖਾਰੇ ਸਮੁੰਦਰ 'ਚ ਡੁੱਬ ਜਾਈਏ। ਦੂਸਰਾ ਇਹ ਹੈ ਕਿ ਸ਼ੇਰਾਂ ਵਾਂਗ ਦਹਾੜਦਿਆਂ ਜਿਹੜਾ ਉਹ ਉਹਨਾਂ ਦੇ ਗਲ ਪਈਏ, ਜਿਵੇਂ ਸਿੱਖ ਕੌਮ ਨੇ ਚੈਲੰਜ ਨੂੰ ਕਬੂਲਿਆ 38 ਸਾਲਾਂ ਤੋਂ ਜੀ, ਔਰ ਅਲਟੀਮੇਟਲੀ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਕਿ ਭਾਈ ਅਸੀਂ ਜਿੱਤਾਂਗੇ, ਅਸੀਂ ਉਸ ਮੈਦਾਨ ਨੂੰ ਫਤਿਹ ਕਰੀਏ। ਔਰ ਅਸੀਂ ਸਮਝਦੇ ਹਾਂ ਕਿ TV 84 ਇੱਕ ਆਵਾਜ਼ ਦੇਣ ਦੀ ਕੋਸ਼ਿਸ਼ ਹੈ। ਔਰ ਇਹੀ ਗੱਲ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿਹਦੇ ਤੇ ਅੱਜ ਮੇਰਾ ਸ਼ੋਅ ਸੀ ਬੁੱਧਵਾਰ ਹੈ, ਉਹਨਾਂ ਵੱਲੋਂ ਜਿਹੜਾ ਗ੍ਰੇਟ ਤਾਜ ਬੈਂਕੁਏਟ ਹਾਲ 'ਚ ਅੱਜ ਦੀ ਆਵਾਜ਼ 26 ਸਾਲ ਤੋਂ ਰੇਡੀਓ ਪ੍ਰੋਗਰਾਮ ਚੱਲਦਾ ਹੈ। ਵੀਰ ਸੁਖਦੇਵ ਸਿੰਘ ਗਿੱਲ ਬੜੀ ਹਿੰਮਤ ਦੇ ਨਾਲ ਉਸ ਨੂੰ ਕੰਡਕਟ ਕਰਦੇ ਨੇ। ਔਰ ਉਸ ਮੈਂ ਆਪਣੇ ਮੈਸੇਜ ਵੀ ਇਹੀ ਕਿਹਾ ਸੀ ਕਿ ਇੱਕ ਪਾਸੇ ਜੇ ਤੁਸੀਂ ਡਿਸਇਨਫੋ ਲੈਬ ਜਿਹੜੀ ਜਰਮਨ ਦੀ NGO ਨੇ ਇਨਵੈਸਟੀਗੇਟ ਕਰਕੇ ਦੱਸਿਆ ਸੀ ਕਿ ਕਿਸ ਲੈਵਲ ਤੇ ਇੰਡੀਆ ਦਾ ਝੂਠਾ ਪ੍ਰੋਪੇਗੈਂਡਾ ਉਹ ਸਾਰਾ ਸਟਰਕਚਰ ਚੱਲ ਰਿਹਾ ਦੁਨੀਆ ਭਰ ਦੇ ਵਿੱਚ। ਹੁਣ ਅਸੀਂ ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਕੱਲ੍ਹ ਗੱਲ ਕੀਤੀ ਸੀ ਕਿ ਕਿਵੇਂ ਦਾ ਆਸਟ੍ਰੇਲੀਅਨ ਦੇ ਨਾਂ ਥੱਲੇ ਇੱਕ ਉਹਨਾਂ ਨੇ ਅਖਬਾਰ ਫਲੋਟ ਕੀਤਾ। ਔਰ ਐਨ ਜਦੋਂ ਕਿ ਆਸਟ੍ਰੇਲੀਆ ਦੇ ਵਿੱਚ ਬੱਲੇ ਬੱਲੇ ਹੋ ਰਹੀ ਹੈ ਸਿੱਖੀ ਵੈਲਿਊਜ਼ ਦੀ, ਕੋਵਿਡ ਦੇ ਦੌਰਾਨ ਵੀ ਹੋਈ, ਹੁਣ ਖਾਲਿਸਤਾਨ ਰੈਫਰੈਂਡਮ ਦੀ ਗੱਲ ਵੀ ਚੱਲ ਰਹੀ ਹੈ ਜਿਹੜਾ ਆਉਣ ਵਾਲੇ ਜਨਵਰੀ ਦੇ ਐਂਡ, ਸ਼ਾਇਦ 29 ਜਨਵਰੀ ਦੀ ਡੇਟ ਹੈ, 10 ਦਸੰਬਰ ਨੂੰ ਉਹਨਾਂ ਨੇ ਕਾਰ ਰੈਲੀ ਰੱਖੀ ਹੈ। ਤੇ ਦਾ ਆਸਟ੍ਰੇਲੀਅਨ ਨੇ ਜਿਹੜੀ ਵਾਕ ਫਾਰ ਹਿਊਮੈਨਿਟੀ ਸੀ ਉਹਨੂੰ ਆਧਾਰ ਬਣਾ ਕੇ ਤੇ ਕੀਤਾ ਹੀ ਸੀ। ਅੱਜ ਉਹਨਾਂ ਨੇ ਇੱਕ ਹੋਰ ਝੂਠੀ ਸਟੋਰੀ ਚਰਨ ਕੀਤੀ ਜਿਹਦੇ 'ਚ ਅੰਮ੍ਰਿਤਪਾਲ ਜਾਂ ਅੰਮ੍ਰਿਤ ਸਿੰਘ ਨਾਂ ਹੈ ਸਿੰਘ ਦਾ ਜਿਹੜਾ ਐਕਟਿਵ ਹੈ ਉਹਨੂੰ ਬਿਲਕੁਲ ਮਿਲਾਈਨ ਕਰਨ ਦੀ ਪੂਰੀ ਲੰਬੀ ਚੌੜੀ ਫਰੰਟ ਪੇਜ ਸਟੋਰੀ। ਸੋ ਉਹ ਉਹਨਾਂ ਨੇ ਉਸ ਅੰਦਾਜ਼ ਦੇ ਵਿੱਚ ਆਲਰੇਡੀ ਆਪਣਾ ਕੰਮ ਸ਼ੁਰੂ ਕੀਤਾ ਹੋਇਆ। ਇਹ ਵਰਤਾਰਾ ਅਸੀਂ ਬਾਹਰ ਇਕੱਲਾ ਇਹੀ ਨਹੀਂ ਕਿ ਵੀ ਉਹ
ਉਹਨਾਂ ਦੇ ਇੰਡੀਆ ਦੇ ਵਿੱਚ ਜਿਹੜਾ 800 ਦੇ ਕਰੀਬ ਚੈਨਲ ਜਿਹੜੇ ਨੇ ਉਹ ਝੂਠ, ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ, ਉਹ ਉਗਲਦੇ ਨੇ। ਅਸੀਂ ਬਾਹਰ ਦੇਖਦੇ ਹਾਂ ਕਿ ਹੁਣ ਕਿੰਨੀ ਵੱਡੀ ਗਿਣਤੀ ਦੇ ਵਿੱਚ YouTube ਦੇ ਉੱਤੇ ਯੂਟਿਊਬਰ ਉਹਨਾਂ ਦੇ ਖੜੇ ਕਰ ਦਿੱਤੇ ਗਏ ਨੇ। ਇੱਕ ਉਹ ਸਿਰਕਟੀ ਮਾਈ ਮਨਵੀਰ ਕੌਰ, ਉਹ ਲੱਗੀ ਹੋਈ ਹੈ, ਔਰ ਇੱਕਦਮ ਤੁਸੀਂ ਦੇਖੋਗੇ ਵੀ ਇਸ ਕਿਸਮ ਦੇ ਲੋਕ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਖਾਲਿਸਤਾਨ ਲਈ ਵੀ ਕਨਫਿਊਜ਼ਨ ਪੈਦਾ ਕਰ ਰਹੇ ਨੇ, ਬੀਤੇ ਨੂੰ ਵੀ ਮਡੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਖਾੜਕੂ ਲਹਿਰ ਨੂੰ ਕਾਲਾ ਦੌਰ ਬਣਾ ਕੇ ਪ੍ਰੈਜ਼ੈਂਟ ਕਰਨ ਦੀ ਲਾਈਨ ਹੈ। ਈਵਨ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਮੁਹਿੰਮ ਨੂੰ, ਜਿਹੜੀ ਅੰਮ੍ਰਿਤ ਸੰਚਾਰ ਹੈ, ਉਹਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਬਿਲਕੁਲ ਖੁੰਬਾਂ ਵਾਂਗ ਨਿਕਲ ਰਹੇ ਨੇ। ਸੋ ਇਹ 26 ਸਾਲਾਂ ਤੋਂ ਅੱਜ ਦੀ ਆਵਾਜ਼ ਨੇ ਟੋਰਾਂਟੋ ਦੇ ਵਿੱਚ ਪੰਥਕ ਝੰਡੇ ਨੂੰ ਬੁਲੰਦ ਰੱਖਿਆ ਹੋਇਆ, ਔਰ ਅਸੀਂ ਸਾਰੇ ਹੀ ਮਿਊਚੁਅਲੀ ਇੱਕ ਦੂਸਰੇ ਨੂੰ, ਜਿਹੜਾ ਵੀ ਕੌਮ ਦਾ ਕੰਮ ਕਰਦਾ ਉਸ ਨੂੰ ਸਪੋਰਟ ਕਰੀਏ। ਔਰ ਮੈਂ ਸਮਝਦਾ ਕਿ ਵੀਰ ਪਵਨਦੀਪ ਸਿੰਘ ਜਿਹੜੇ ਇਸ ਅਹਿਮੀਅਤ ਨੂੰ ਸਮਝਦੇ ਨੇ, ਉਹ TV 84 ਦੇ ਜਿਹੜੇ ਨੇ ਉਹ ਸ਼ੁਭ ਚਿੰਤਕ ਵੀ ਨੇ ਔਰ ਜੈਨਰਸ ਡੋਨਰ ਵੀ ਨੇ। ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜੀ। ਕੱਲ੍ਹ ਦੇ ਪ੍ਰੋਗਰਾਮ ਨੂੰ ਸਾਡੇ ਵੀਰਾਂ ਭੈਣਾਂ ਵੱਲੋਂ, ਖਾਸ ਤੌਰ ਤੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਪ੍ਰੋਫੈਸਰ ਅਬਦੁਲ ਮਜੀਦ ਜਿਹੜੇ ਪਾਕਿਸਤਾਨ ਤੋਂ ਸਾਨੂੰ ਲਿਖਦੇ ਨੇ ਲਗਾਤਾਰਤਾ ਨਾਲ, ਉਹਨਾਂ ਨੇ ਵੀ ਨੋਟ ਆਫ ਐਪਰੀਸ਼ੀਏਸ਼ਨ ਲਿਖਿਆ। ਉਹਨਾਂ ਨੇ ਕਿਹਾ ਜੀ ਪਿਛਲੇ ਪੀਰੀਅਡ ਤੋਂ ਤੁਸੀਂ ਹਿੰਦੂ ਤਵੀਆਂ ਨੂੰ ਚੰਗੀ ਤਰ੍ਹਾਂ ਐਕਸਪੋਜ਼ ਕਰ ਰਹੇ ਹੋ, ਸਾਰੇ ਕਾਨਸੈਪਟ ਨੂੰ। ਇਸੇ ਤਰ੍ਹਾਂ ਸਾਡੇ ਪਿਆਰੇ ਦੋਸਤ ਯਵਾਰ ਸ਼ਾਹ ਸਾਹਿਬ ਕੈਨੇਡਾ ਟੋਰਾਂਟੋ ਤੋਂ, ਜਿਹੜੇ ਸਾਨੂੰ ਲਿੰਕ ਵੀ ਭੇਜਦੇ ਨੇ ਜਿਹੜਾ ਉਹਨਾਂ ਨੂੰ ਲੱਗਦਾ ਵੀ ਸਾਡੇ ਲਈ ਯੂਜ਼ਫੁਲ ਹੋਏਗਾ, ਉਹਨਾਂ ਨੇ ਵੀ ਤਾਰੀਫ ਦੀਆਂ ਲਾਈਨਾਂ ਲਿਖੀਆਂ ਨੇ। ਉਹ ਇੰਨੀ ਤਾਰੀਫ ਕਰਦੇ ਨੇ ਕਿ ਮੈਨੂੰ ਉਹ ਜਿਹੜਾ ਉਹ ਮੈਂ ਦੁਹਰਾ ਨਹੀਂ ਸਕਦਾ, ਪਰ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਹਾਂ, ਸਾਡੇ ਇੱਕ ਵੀਰ ਸਰਬੱਤ ਦਾ ਭਲਾ ਦੀ ID ਤੋਂ ਉਹਨਾਂ ਨੇ ਲਿਖਿਆ ਜੀ ਮੈਂ ਤਾਂ ਉਦੋਂ ਤੋਂ TV 84 ਦੇਖਣਾ ਸ਼ੁਰੂ ਕੀਤਾ ਜਦੋਂ 3500 ਸਬਸਕ੍ਰਾਈਬਰ ਹੁੰਦਾ ਸੀ। ਤੇ ਨਹੀਂ, ਇਹ ਨਾਈਸ ਨਹੀਂ, ਅੱਗੇ ਉਹਨਾਂ ਕਿਹਾ ਜੇ ਕਿ ਹੁਣ 1,73,000 ਹੈ ਤਾਂ ਹੁਣ ਤੁਸੀਂ ਸਾਨੂੰ ਬੈਨ ਕਰਤਾ ਹੈ। ਹਾਂਜੀ, ਐਸੀ ਕੋਈ ਗੱਲ ਨਹੀਂ ਹੈ। ਸਰਬੱਤ ਦਾ ਭਲਾ ਜੀ, ਤੁਸੀਂ ਵੀ ਸਰਬੱਤ ਦਾ ਭਲਾ ਮੰਗਦੇ ਹੋ, ਅਸੀਂ ਵੀ ਮੰਗਦੇ। ਇਹ ਕੋਈ ਵਿੱਚ ਖੇਡ ਹੋਏ ਤਾਂ ਪਤਾ ਨਹੀਂ ਹੈ। ਅਸੀਂ ਕਦੇ ਵੀ, ਹਾਂ, ਜਦੋਂ ਲਾਈਵ ਚੈਟ ਦੇ ਵਿੱਚ ਕਿਸੇ ਦੀ ਅਬਿਊਸਿਵ ਲੈਂਗੁਏਜ ਹੁੰਦੀ ਹੈ ਜਾਂ ਅਦਰਵਾਈਜ਼, ਉਸ ਨੂੰ ਸਾਡੀ ਟੀਮ ਜਿਹੜੀ ਮੋਨੀਟਰ ਕਰ ਰਹੀ ਹੁੰਦੀ ਹੈ ਉਹ ਜ਼ਰੂਰ ਉਸ ਪੇਜ ਤੋਂ ਬਲੌਕ ਕਰਦੇ ਨੇ। ਅਦਰਵਾਈਜ਼ ਜਿਹੜਾ ਕਮੈਂਟ ਵੀ ਜਿੰਨਾ ਮਰਜ਼ੀ ਕ੍ਰਿਟੀਕਲ ਹੋਏ, ਤੁਸੀਂ ਬਹੁਤ ਸਾਰੇ ਦੇਖੋਗੇ ਕਿ ਜਿਹੜੇ ਸਾਨੂੰ ਕ੍ਰਿਟਿਸਾਈਜ਼ ਕਰ ਰਹੇ ਹੁੰਦੇ ਨੇ। ਅਸੀਂ ਤਾਂ ਈਵਨ ਜਿਹੜੇ ISI ਦਾ ਏਜੰਟ ਕਹਿ ਰਹੇ ਹੁੰਦੇ ਨੇ ਉਹਨਾਂ ਨੂੰ ਵੀ ਰਹਿਣ ਦਿੰਦੇ ਆ ਕਿ ਭਾਈ ਘੱਟੋ ਘੱਟ ISI ਵਾਲਿਆਂ ਨੂੰ ਵੀ ਪਤਾ ਲੱਗ ਜਾਏ ਵੀ ਕੋਈ ਤਾਂ ਉਹਨਾਂ ਦੀ ਖਿਦਮਤ ਕਰ ਰਿਹਾ ਬਿਨਾਂ ਪੈਸਿਆਂ ਤੋਂ। ਸੋ ਇਹ ਠੀਕ ਨਹੀਂ ਹੈ ਤੁਹਾਡਾ ਇਹ ਕਹਿਣਾ। ਅਸੀਂ ਜਿਹੜੇ, ਜੇ ਤੁਸੀਂ ਇੰਨੇ ਸਾਡੇ ਨਾਲ ਪਿਆਰੇ ਇਨਸਾਨ ਜੁੜੇ ਹੋਏ ਆ, ਸਰਬੱਤ ਦਾ ਭਲਾ ਮੰਗਦੇ ਹੋ, ਤੇ ਅਸੀਂ ਤੁਹਾਡੇ ਲਈ ਸ਼ੁਭ ਕਾਮਨਾਵਾਂ ਵੀ ਨੇ ਤੁਹਾਨੂੰ। ਔਰ ਤੁਸੀਂ ਕਿਸੇ ਹੋਰ ਅੰਦਾਜ਼ 'ਚ ਆਪਣੀ ID ਬਣਾ ਕੇ ਦੇਖੋ, ਕੋਈ ਹੋਰ ਕੋਈ ਹਿੱਚ ਨਾ ਹੋਏ। ਗੱਲ ਬੇਸ਼ੱਕ ਜਦੋਂ ਅਸੀਂ ਗੁਰੂ ਘਰ ਦੀ ਗੱਲ ਕਰਦੇ ਔਰ ਸਾਡਾ ਤਾਂ ਸਿਧਾਂਤ ਹੀ ਇਹ ਹੈ ਕਿ ਕਉ ਹਰ ਸਮਾਨ ਨਹੀਂ ਰਾਜਾ, ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਿ ਅਸਲੀ ਬਾਦਸ਼ਾਹ, ਅਸਲੀ ਕਿੰਗ ਰੱਬ ਹੈ। ਕਉ ਹਰ ਸਮਾਨ ਨਹੀਂ, ਰੱਬ ਵਰਗਾ ਕੋਈ ਬਾਦਸ਼ਾਹ ਨਹੀਂ ਹੈ। ਇਹ ਜਿਹੜੇ ਦੁਨਿਆਵੀ ਕਿੰਗ ਬਾਦਸ਼ਾਹ ਨੇ, ਇਹ ਤਾਂ 4 ਦਿਨਾਂ ਦੇ ਬਾਦਸ਼ਾਹ ਹੁੰਦੇ ਨੇ, ਫਿਰ ਤੁਰ ਜਾਂਦੇ ਨੇ। ਝੂਠ, ਇਹਨਾਂ ਦਾ ਰਾਜਕਾਜ ਜਿਹੜਾ ਉਹ ਹਮੇਸ਼ਾ ਰਹਿਣ ਵਾਲਾ ਨਹੀਂ। ਔਰ ਇਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪਏ ਤੋਂ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਇਨੇ ਵੱਡੇ ਮਾਈਟੀ ਕਿੰਗਸ, ਭਾਰੀਆਂ ਭੁਜਾਵਾਂ ਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਦੀਆਂ ਬਾਹਾਂ ਬੜੀਆਂ ਭਾਰੀਆਂ ਸੀ, ਮਾਈਟੀ ਕਿ ਜਿਨ੍ਹਾਂ ਦੀ ਬਹੁਤ ਤਾਕਤ, ਬਹੁਤ ਜਿਨ੍ਹਾਂ ਦੀ ਰਿਆਇਆ ਸੀ, ਇੰਨੇ ਉਹਨਾਂ ਦੀ ਰਿਆਇਆ ਸੀ, ਕਿੰਨੇ ਉਹਨਾਂ ਅੱਗੇ ਸਜਦੇ ਕਰਨ ਵਾਲੇ ਨੇ, ਨਜ਼ਰਾਨੇ ਰੱਖਣ ਵਾਲੇ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਇੰਨੇ ਜਿਹੜੇ ਨੇ ਕਿੱਥੇ ਗਏ, ਅਖੀਰ ਦੁਨੀਆ ਤੋਂ ਨੰਗੇ ਪੈਰ ਚਲੇ ਗਏ। ਸੋ ਰੂਹਾਨੀ ਦੁਨੀਆ 'ਚ ਤਾਂ ਬਾਦਸ਼ਾਹਾਂ ਦੀ ਇਹੀ ਪੋਜੀਸ਼ਨ ਹੈ। ਪਰ ਜਦੋਂ ਅਸੀਂ ਸਿੱਖ ਸਮਾਜ, ਖਾਲਸਾ ਸੁਸਾਇਟੀ, ਖਾਲਸਾ ਬ੍ਰਦਰਹੁੱਡ ਔਰ 5.5 ਸਦੀਆਂ ਦਾ ਸਫ਼ਰ ਸਿੱਖੀ ਦਾ ਦੇਖਦੇ, ਗੁਰੂ ਨਾਨਕ ਸਾਹਿਬ ਤੋਂ ਜਿਸ ਦੀ ਸ਼ੁਰੂਆਤ ਹੁੰਦੀ ਹੈ, ਤਾਂ ਫਿਰ ਅਸੀਂ ਇਸ ਗੱਲ ਦਾ ਵੀ ਫਖਰ ਲੈਂਦੇ ਕਿ ਸਾਡੇ ਬਾਬੇ ਨੇ ਜ਼ੁਲਮ ਕਰਨ ਵਾਲੇ ਬਾਦਸ਼ਾਹਾਂ ਨੂੰ ਵੰਗਾਰਿਆ। ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ, ਰਤ ਪਿਤ ਕੁੱਤਿਓ ਚੱਟ ਜਾਓ। ਗੁਰੂ ਨਾਨਕ ਸਾਹਿਬ
ਫਿਰ ਬਾਬਰ ਦੀ ਹਮਲਾਵਰ ਫੌਜ ਜਿਹੜੀ ਆਮ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ, ਉਹਨੂੰ ਕਿਹਾ ਪਾਪ ਦੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨਵੇ ਲਾ ਲਓ। ਹਾਲਾਂ ਬਾਬਰ ਕੋਈ ਕਾਬਲ ਦਾ ਰਹਿਣ ਵਾਲਾ ਨਹੀਂ ਸੀ, ਉਜ਼ਬੈਕ ਸੀ, ਉਜ਼ਬੇਕਿਸਤਾਨ ਦਾ ਸੀ, ਪਰ ਜਦੋਂ ਉਹ ਨਿਕਲਿਆ ਉਹ ਸਭ ਤੋਂ ਪਹਿਲਾਂ ਉਹਨੇ ਕਾਬਲ ਫਤਹ ਕੀਤਾ ਔਰ ਉਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਵੀ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਏ। ਉਦੋਂ ਕਾਬਲ ਇਹ ਸਾਰਾ ਰੀਜਨ ਜਿਹੜਾ ਸੂਬਾ ਖੁਰਾਸਾਨ ਸੀ ਉਸ ਦਾ ਹਿੱਸਾ ਸੀ ਕਿ ਉਸਨੇ ਖੁਰਾਸਾਨ ਤੇ ਕਬਜ਼ਾ ਕੀਤਾ ਔਰ ਫਿਰ ਇਧਰ ਨੂੰ ਮੁੜਿਆ ਔਰ ਉਹਨੂੰ ਇਹ ਯਾਦ ਦਹਾਨੀ ਕਰਵਾਈ ਕਿ ਵੀ ਤੂੰ ਪਾਪ ਦੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨਵੇ ਲਾ ਲਓ। ਇੱਕ ਪਾਸੇ ਇਹ ਵਰਤਾਰਾ ਸੀ, ਪਰ ਇਹ ਵੀ ਨਹੀਂ ਸੀ ਕਿ ਭਾਈ ਅਸੀਂ ਸਿੱਖੀ ਦਾ ਜਿਹੜਾ ਸਿਧਾਂਤ ਹੈ ਉਸ ਦੇ ਵਿੱਚ ਹੋਰ ਥਾਟਸ ਵਾਂਗ ਕਈ ਤਾਂ ਇਹ ਨੇ ਕਿ ਭਾਈ ਜਿਹੜਾ ਉਹ ਹਾਥੀ ਸੂਈ ਦੇ ਨੱਕੇ ਚੋਂ ਨਿਕਲ ਸਕਦਾ ਹੈ, ਪਰ ਅਮੀਰ ਜਾਂ ਬਾਦਸ਼ਾਹ ਜਾਂ ਰਿਚ ਉਹਦੇ ਲਈ ਰੱਬ ਦੀ ਦਰਗਾਹ 'ਚ ਥਾਂ ਨਹੀਂ ਹੈ। ਇਹ ਨਹੀਂ ਹੈ, ਐਸਾ ਵੀ ਨਹੀਂ ਹੈ। ਅਲਟੀਮੇਟਲੀ ਹਰ ਇੱਕ ਨੂੰ ਜਿਹੜਾ ਵੀ ਜਿੱਥੇ ਵੀ ਇਹ ਵੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਤਖਤ ਬਹਿ ਤਖਤੈ ਕੇ ਲਾਇਕ, ਕਿ ਤਖਤ ਤੇ ਬਹਿਣ ਦਾ ਉਹਦਾ ਹੱਕ ਹੈ, ਡਿਜ਼ਰਵਿੰਗ, ਜਿਹੜਾ ਉਸ ਹੱਕ ਨੂੰ ਰੱਖਦਾ ਹੈ। ਫਿਰ ਅਦਲ ਦੀ ਗੱਲ ਵੀ ਦੱਸੀ ਕਿ ਭਾਈ ਜਿਹੜਾ ਤਖਤ ਤੇ ਬੈਠਦਾ ਉਹ ਨਿਆਂ ਕਰੇ, ਉਹ ਉਸ ਨੂੰ ਜਿਹੜਾ ਥਾਂ ਮਿਲੇਗੀ। ਔਰ ਈਵਨ ਇਹੀ ਨਹੀਂ, ਨਿਆਂ ਔਰ ਅਦਲ ਇਹ ਰੱਬ ਦੀ ਦਰਗਾਹ ਦਾ ਅਲਟੀਮੇਟ ਅਦਲ ਹੈ, ਲੇਕਿਨ ਦੁਨਿਆਵੀ ਤੌਰ ਦੇ ਉੱਤੇ ਵੀ ਜਿਹੜਾ ਅਦਲ ਪਸੰਦ ਹੈ, ਨਿਆਂ ਪਸੰਦ ਹੈ, ਜਸਟਿਸ ਦਿੰਦਾ ਹੈ, ਉਸ ਰਾਜ ਨੂੰ ਹੀ ਲੋਕ ਉਸ ਦਾ ਦੇ ਗੁਣ ਵੀ ਗਾਇਨ ਕਰਦੇ ਨੇ। ਔਰ ਇਹੀ ਕਾਰਨ ਸੀ ਕਿ ਬਾਬਰ ਨੇ ਵੀ ਇਨੀਸ਼ੀਅਲ ਟਕਰਾਅ ਤੋਂ ਬਾਅਦ ਜਿਹੜਾ ਉਹ ਗੁਰੂ ਨਾਨਕ ਸਾਹਿਬ ਪ੍ਰਤੀ ਇੱਕ ਜਿਹੜਾ ਉਹ ਦੋਸਤਾਨਾ ਅਪਰੋਚ ਰੱਖੀ, ਸਾਰੇ ਕੈਦੀਆਂ ਨੂੰ ਛੱਡਿਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਪ੍ਰੀ ਕੰਡੀਸ਼ਨ ਰੱਖੀ ਸੀ। ਔਰ ਇਹ ਵਰਤਾਰਾ ਜਿਹੜਾ ਹੈ ਉਹ ਅਸੀਂ ਬਾਬਰ ਦਾ ਲੜਕਾ ਹਮਾਯੂੰ ਜਦੋਂ ਗੁਰੂ ਅੰਗਦ ਸਾਹਿਬ ਨੂੰ ਮਿਲਣ ਆਉਂਦਾ ਇੱਕ ਸਟੇਜ ਤੇ ਖਫਾ ਹੁੰਦਾ ਹੈ ਕਿ ਵੀ ਮੇਰੇ ਵੱਲ ਧਿਆਨ ਨਹੀਂ ਦਿੱਤਾ, ਪਰ ਉਹ ਫਿਰ ਝੁਕਦਾ ਹੈ ਔਰ ਬਲੈਸਿੰਗ ਵੀ ਮੰਗਦਾ। ਔਰ ਜਿਹੜਾ ਪਹਿਲਾ ਬਾਦਸ਼ਾਹ ਜਿਸ ਦਾ ਸਿੱਖ ਰਵਾਇਤਾਂ ਦੇ ਵਿੱਚ ਜਦੋਂ ਅਸੀਂ ਸਿੱਖ ਇਤਿਹਾਸ ਦੇ ਵਿੱਚ ਉਸ ਚੈਪਟਰ ਨੂੰ ਬੜੇ ਮਾਣ ਦੇ ਨਾਲ ਕਹਿੰਦੇ ਆ, ਕਿਉਂਕਿ ਇਹ ਇਕੱਲਾ ਗੁਰੂ ਘਰ ਦਾ ਜਾਂ ਗੁਰੂ ਅਮਰਦਾਸ ਜੀ ਦੇ ਦਰਬਾਰ ਦਾ ਮਾਣ ਹੀ ਨਹੀਂ ਸੀ। ਅਕਬਰ ਨੂੰ ਜਦੋਂ ਅਕਬਰ ਦੀ ਗ੍ਰੇਟ ਕਿਹਾ ਜਾਂਦਾ ਹੈ, ਠੀਕ ਹੈ, ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੋਏਗਾ, ਲੇਕਿਨ ਇੱਕ ਪਾਰਟ ਬਾਰੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਉਸ ਦੇ ਵਿੱਚ ਨਿਆਂ, ਇਨਸਾਫ ਔਰ ਟੋਲਰੈਂਸ। ਔਰ ਪੰਜਾਬ ਤਾਂ ਇਸ ਗੱਲ ਦਾ ਵੀ ਫਖਰ ਕਰਦਾ ਹੈ ਕਿ ਵੀ ਜਿਹੜੀ ਜਦੋਂ ਅਕਬਰ ਦੀ ਜਿਹੜੀ ਗੱਦੀ ਨਸ਼ੀਨੀ ਹੋਈ, ਜਦੋਂ ਕਿ ਉਹ 11-12 ਸਾਲ ਦਾ ਸੀ, ਉਹ ਕਲਾਨੌਰ 'ਚ ਹੋਈ। ਕਲਾਨੌਰ ਡਿਸਟ੍ਰਿਕਟ ਗੁਰਦਾਸਪੁਰ ਦਾ ਇੱਕ ਛੋਟਾ ਜਿਹਾ ਕਸਬਾ ਹੈ, ਇਹਦੇ 'ਚ ਅਜੇ ਵੀ ਕੁਛ ਇਮਾਰਤਾਂ ਤਾਂ ਮੇਰਾ ਖਿਆਲ ਹੈ ਉਹ ਢਹਿ ਗਈਆਂ ਨੇ, ਕੁਛ ਨਿਸ਼ਾਨ ਬਾਕੀ ਨੇ। ਔਰ ਅਕਸਰ ਗੁਰਦਾਸਪੁਰ ਦੇ ਲੋਕ ਇਹ ਕਹਿੰਦੇ ਹੁੰਦੇ ਸੀ ਜਿਹਨੇ ਨਹੀਂ ਦੇਖਿਆ ਲਾਹੌਰ ਉਹ ਦੇਖੇ ਕਲਾਨੌਰ। ਔਰ ਵੈਸੇ ਤਾਂ ਲਾਹੌਰ ਵਾਲੇ ਤਾਂ ਹੈਗਾ ਨਾ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ, ਲੇਕਿਨ ਇਹ ਵੀ ਕਹਾਵਤ ਹੈ ਕਿਉਂਕਿ ਕਲਾਨੌਰ ਉਹ ਥਾਂ ਹੈ ਗੁਰਦਾਸਪੁਰ ਡਿਸਟ੍ਰਿਕਟ 'ਚ ਜਿੱਥੇ ਅਕਬਰ ਦੀ ਗੱਦੀ ਨਸ਼ੀਨੀ ਹੋਈ 11 ਸਾਲ ਦੀ ਉਮਰ 'ਚ। ਔਰ ਬਾਅਦ ਦੇ ਵਿੱਚ ਲੰਬਾ ਵਕਤ ਜਿਹੜਾ ਹੈ 40 ਸਾਲ ਤੋਂ ਜ਼ਿਆਦਾ ਅਕਬਰ ਨੇ ਰੂਲ ਕੀਤਾ। ਹੁਣ ਅਕਬਰ ਦਾ ਜਿਹੜਾ ਸਿੱਖ ਇਤਿਹਾਸ ਨਾਲ ਜੁੜਿਆ ਜਿਹੜਾ ਵਾਕਿਆ ਹੈ, ਕਿਉਂਕਿ ਇਹ ਉਹ ਪੀਰੀਅਡ ਸੀ ਕਿ ਗੁਰੂ ਦੀਆਂ ਜਿਹੜੀਆਂ ਦੋ ਪੰਗਤ ਤੇ ਸੰਗਤ ਦਿੱਤੀ ਤਾਂ ਗੁਰੂ ਨਾਨਕ ਸਾਹਿਬ ਨੇ, ਪਰ ਤੀਸਰੇ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਪਹਿਲਾ ਜਿਹੜਾ ਸਿੱਖ ਸੈਂਟਰਲ ਪਿਲਗ੍ਰਿਮ ਸੈਂਟਰ ਕਾਇਮ ਕੀਤਾ ਗੋਇੰਦਵਾਲ ਸਾਹਿਬ, ਜਿਹੜਾ ਦਰਿਆ ਬਿਆਸਾ ਦੇ ਕੰਢੇ ਹੈ ਔਰ ਬੜਾ ਕਰੂਸ਼ਲ ਉਹਦੀ ਲੋਕੇਸ਼ਨ ਹੈ ਜੋਗ੍ਰਾਫੀਕਲ ਵੀ, ਦਰਿਆ ਕ੍ਰਾਸ ਕਰਕੇ ਦੂਸਰਾ ਪਾਸਾ। ਜਦੋਂ ਅਸੀਂ ਪੰਜਾਬ ਦੇ ਦੁਆਬਿਆਂ ਦੀ ਗੱਲ ਕਰਦੇ ਹਾਂ ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਦੁਆਬਾ ਬਿਸਤ ਜਲੰਧਰ ਹੈ ਇਸ ਦਾ ਇੱਕ ਬਿਆਸ ਔਰ ਸਤਲੁਜ ਦੇ ਵਿਚਾਲੇ ਹੈ। ਫਿਰ ਜਦੋਂ ਅਸੀਂ ਦੂਸਰਾ ਮਾਝਾ ਕਹਿੰਦੇ ਹਾਂ ਤਾਂ ਉਹ ਬਿਆਸ ਔਰ ਰਾਵੀ ਦੇ ਵਿਚਾਲੇ ਚਲਾ ਜਾਂਦਾ ਹੈ। ਔਰ ਇਸ ਲਿਹਾਜ਼ ਦੇ ਨਾਲ ਬਿਆਸ ਦਰਿਆ ਦੀ ਇੱਕ ਆਪਣੀ ਅਹਿਮੀਅਤ ਵੀ ਸੀ, ਸ਼ਾਹਰਾਹ ਦੇ ਨੇੜੇ ਵੀ ਸੀ। ਔਰ ਅਕਬਰ ਜਿਹੜਾ ਹੈ ਉਸ ਨੂੰ ਇਹ ਸ਼ਿਕਾਇਤ ਮਿਲੀ ਕਿ ਜਦੋਂ ਗੋਇੰਦਵਾਲ ਸਾਹਿਬ ਇਸਟੈਬਲਿਸ਼ ਕਰ ਲਿਆ ਗੁਰੂ ਅਮਰਦਾਸ ਜੀ ਨੇ, ਔਰ ਉਹਨਾਂ ਨੇ ਇਹ ਫਰਮਾਨ ਕੀਤਾ ਕਿ ਪਹਿਲੇ ਪੰਗਤ ਪਾਛੇ ਸੰਗਤ, ਕਿ ਮੈਨੂੰ ਉਹੀ ਮਿਲ ਸਕਦਾ ਜਿਹੜਾ ਪਹਿਲਾਂ ਲੰਗਰ ਛਕੇਗਾ ਕਾਮਨ ਬੰਦਿਆਂ ਦੇ ਨਾਲ ਬੈਠੇ, ਕਿਉਂਕਿ ਉਸ ਪੀਰੀਅਡ ਤੱਕ ਜਿਹੜੇ ਇਹ ਹਾਈ ਕਾਸਟ ਬ੍ਰਾਹਮਣ ਖਾਸ ਤੌਰ ਤੇ ਗੁਰੂ ਸਾਹਿਬ ਦੇ ਨਾਲ
ਵਿਚਾਰ ਗੋਸ਼ਟੀ ਲਈ ਤਾਂ ਆ ਜਾਂਦੇ ਸੀ, ਰਿਲੀਜੀਅਸ ਚਰਚਾ ਦੇ ਲਈ, ਮਜ਼ਹਬੀ ਚਰਚਾ ਦੇ ਲਈ, ਲੇਕਿਨ ਲੰਗਰ ਨਹੀਂ ਸੀ ਖਾਂਦੇ, ਕਿਉਂਕਿ ਜਿਹੜਾ ਬ੍ਰਾਹਮਣਵਾਦ ਦਾ ਵਰਣ ਆਸ਼ਰਮ ਹੈ ਉਹ ਟੁੱਟਦਾ ਜੇ ਤੁਸੀਂ ਸ਼ੂਦਰ ਦਾ ਬਣਿਆ ਖਾਓ ਜਾਂ ਸ਼ੂਦਰ ਦੇ ਨਾਲ ਬੈਠੋ। ਸੋ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਜਿਹਨੇ ਮੈਨੂੰ ਮਿਲੇਗਾ ਹੀ ਉਹ ਜਿਹੜਾ ਕਿ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੇਗਾ ਫਿਰ ਆਏਗਾ ਮਿਲਣ ਦੇ ਲਈ। ਹੁਣ ਅਕਬਰ ਦੇ ਕੋਲ ਸ਼ਿਕਾਇਤ ਵੀ ਹੁੰਦੀ ਹੈ ਕਿ ਇਹ ਸ਼ਾਸਤਰਾਂ ਦੇ ਨਿਯਮ ਨੂੰ ਤੋੜ ਰਹੇ ਨੇ। ਫਿਰ ਗੋਂਦਾ ਮਰਵਾਹਾ ਜਿਹਦੀ ਜ਼ਮੀਨ ਦੇ ਵਿੱਚ ਇਹ ਗੋਇੰਦਵਾਲ ਬਣਿਆ ਸੀ ਉਹਦੀ ਵੀ ਸ਼ਿਕਾਇਤ ਹੁੰਦੀ ਹੈ। ਸੋ ਅਕਬਰ ਜਦੋਂ ਆਉਂਦਾ ਗੁਰੂ ਦਰਬਾਰ ਦੇ ਵਿੱਚ ਉਹ ਸਿਰਫ ਐਜ਼ ਏ ਐਡਮਾਇਰਰ ਨਹੀਂ ਆਇਆ, ਐਡਮਾਇਰਰ ਤੋਂ ਬਾਅਦ ਚ ਬਣਿਆ ਗੁਰੂ ਸਾਹਿਬ ਨੂੰ ਮਿਲ ਕੇ ਔਰ ਸਾਰਿਆਂ ਨੂੰ ਦੇਖ ਕੇ। ਉਹ ਤਾਂ ਇੱਕ ਪੜਤਾਲੀਆ ਵਾਂਗ ਸੀ। ਔਰ ਇਹ ਸਾਡੀ ਰਵਾਇਤ ਦੱਸਦੀ ਹੈ ਕਿ ਜਦੋਂ ਅਕਬਰ ਔਰ ਦੂਜੇ ਆਪਣੇ ਵਜ਼ੀਰਾਂ ਦੇ ਨਾਲ ਔਰ ਦੂਜਾ ਆਇਆ ਤਾਂ ਉਹਨੂੰ ਕਿਹਾ ਗਿਆ ਕਿ ਜੀ ਵੀ ਪਹਿਲਾਂ ਤੁਹਾਨੂੰ ਜਿਹੜਾ ਹੈ ਉਹ ਲੰਗਰ ਛਕਣਾ ਹੋਏਗਾ ਆਮ ਲੋਕਾਂ ਦੇ ਵਿੱਚ ਬੈਠ ਕੇ, ਓਨਲੀ ਦੈਨ। ਔਰ ਜਿਵੇਂ ਸਾਡੀ ਪਰੰਪਰਾ ਦੱਸਦੀ ਹੈ ਕਿ ਅਕਬਰ ਨੇ ਉਸ ਉਵੇਂ ਹੀ ਕੀਤਾ, ਮਿਲਿਆ, ਬਹੁਤ ਖੁਸ਼ ਹੋਇਆ ਔਰ ਉਸਨੇ ਈਵਨ ਜਗੀਰ ਦੇਣ ਦੀ ਔਰ ਲੰਗਰ ਦੇ ਲਈ ਸਰਕਾਰੀ ਜਿਹਨੂੰ ਗੁਰੂ ਸਾਹਿਬ ਨੇ ਜਿਹੜਾ ਉਹ ਡਿਕਲਾਈਨ ਕੀਤਾ ਕਿ ਬਈ ਇਹ ਆਮ ਲੋਕਾਂ ਦੀ ਕਿਰਤ ਕਮਾਈ ਜਿਹੜੀ ਆ, ਹੱਕ ਹਲਾਲ ਦੀ ਕਮਾਈ, ਉਹਦੇ ਨਾਲ ਇਹ ਗੁਰੂ ਕੇ ਲੰਗਰ ਚੱਲਦੇ ਨੇ। ਹੁਣ ਇਸ ਰਵਾਇਤ ਨੂੰ ਅਕਸਰ ਸਾਡੇ ਢਾਡੀ ਕਵੀਸ਼ਰ ਕਿ ਭਾਈ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਹੈ ਕੋਈ ਬਾਦਸ਼ਾਹ ਵੀ ਆਏ ਤੇ ਉਸ ਨੂੰ ਕੋਈ ਉਹ ਬਾਦਸ਼ਾਹਾਂ ਵਾਂਗ ਨਹੀਂ ਕੋਈ ਉਟਰੀ, ਉਹ ਆਮ ਲੋਕਾਂ ਦੇ ਵਿੱਚ ਹੀ ਹੁੰਦਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਤੁਹਾਡਾ ਮਾਈਟ ਓਵਰ ਏ ਪੀਰੀਅਡ ਆਫ ਟਾਈਮ, ਟਕਰਾਵਾਂ ਦੀ ਦੁਨੀਆ ਵੀ, ਦੂਸਰੀਆਂ ਵੀ, ਇਹ 18ਵੀਂ ਸਦੀ, ਫਿਰ 19ਵੀਂ, 20ਵੀਂ। ਹੁਣ ਜਦੋਂ ਅਸੀਂ ਗੱਲ ਅੱਜ ਕਿਉਂਕਿ ਕਿੰਗ ਚਾਰਲਸ ਜਿਹੜੇ ਰਾਣੀ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣੇ ਨੇ, 74 ਸਾਲ ਦੀ ਉਮਰ ਹੈ, ਵਿਚਾਰਾ ਬੁੱਢਾ ਡੀਕਦਾ ਰਿਹਾ ਕਦੋਂ ਬਾਦਸ਼ਾਹ ਬਣੇ, ਔਰ ਚਰਚ ਆਫ ਇੰਗਲੈਂਡ ਦਾ ਮੁਖੀ ਵੀ ਹੈ। ਔਰ ਇਹ ਸਾਰੇ ਦੇ ਨਾਲ ਜਿਹੜੀ ਜੁੜੀ ਹੋਈ ਖਬਰ ਸਾਰੇ ਹੀ ਬਰਤਾਨਵੀ ਮੀਡੀਆ 'ਚ ਵੀ ਔਰ ਸਾਡੇ ਮੀਡੀਆ ਨੇ ਵੀ ਪਿਕ ਕੀਤੀ ਹੈ ਕਿ ਇਹ ਜਿਹੜਾ ਬ੍ਰਿਟਨ ਦਾ ਕਿੰਗ ਚਾਰਲਸ III ਉਹ ਲਿਊਟਨ ਦੇ ਵਿੱਚ ਜਿਹੜਾ ਹੁਣ ਉਹਨੂੰ ਮੋਨਾਰਕ ਆਫ ਲਿਊਟਨ ਇਨ ਬੈਡਫੋਰਡਸ਼ਾਇਰ ਇਹ ਉਸ ਦਾ ਟਾਈਟਲ ਵੀ ਹੈ। ਔਰ ਈਸਟਰਨ ਇੰਗਲੈਂਡ ਦੇ ਉਹ ਟੂਰ ਦੇ ਉੱਤੇ ਨਿਕਲਿਆ ਔਰ ਉੱਥੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਗੁਰਦੁਆਰਾ ਈਸਟਰਨ ਇੰਗਲੈਂਡ ਦੇ ਵਿੱਚ ਉਸ ਦੇ ਵਿੱਚ ਉਹਨੇ ਵਿਜ਼ਿਟ ਕੀਤਾ। ਉਹਦਾ ਉਦਘਾਟਨ ਵੀ ਕਿਹਾ ਜਾ ਰਿਹਾ, ਨਵਾਂ ਬਣਿਆ ਹੋਏਗਾ ਇਮਾਰਤ। ਪਰ ਜਿਹੜੀ ਵੱਡੀ ਗੱਲ ਸੀ ਜਿਸ ਨੂੰ ਸਾਰਿਆਂ ਨੇ ਹੀ ਜਿਹੜਾ ਇਸ ਨਿਊਜ਼ ਨੂੰ ਚੁੱਕਿਆ ਕਿ ਆਮ ਡਿਵੋਟੀ ਦੀ ਤਰ੍ਹਾਂ, ਹਾਲਾਂ ਜਦੋਂ ਉਹ ਆਪਣੇ ਘਰੋਂ ਨਿਕਲਿਆ ਟੂਰ ਦੇ ਲਈ, ਸਟੇਸ਼ਨ ਤੋਂ ਪਹਿਲਾਂ ਹੀ ਉਸ ਦੇ ਉੱਤੇ ਇੱਕ ਕਿਸੇ ਨੇ ਆਂਡਾ ਵੀ ਸੁੱਟਿਆ, ਉਹਨੂੰ ਫਿਰ ਘੇਰ ਕੇ ਜਿਹੜਾ ਉਹ ਐਗ ਸੁੱਟ, ਉੱਥੇ ਕਾਮਨ ਇਹ ਵੇ ਹੈ ਪ੍ਰੋਟੈਸਟ ਕਰਨ ਦਾ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਵੀ ਪਿਕਚਰ, ਉਹ ਸੰਗਤ ਦੇ ਵਿੱਚ ਬੈਠਾ ਹੈ, ਕੀਰਤਨ ਵੀ ਸੁਣਿਆ, ਹੁਕਮਨਾਮਾ ਵੀ ਸੁਣਿਆ, ਫਿਰ ਲੰਗਰ ਦੇ ਵਿੱਚ ਗਿਆ। ਔਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਸ ਦੀ ਇੱਕ ਖਾਸ ਅਹਿਮੀਅਤ ਇਹ ਹੈ ਕਿ ਇਹਨੇ ਆਪਣੀ ਬੜੀ ਯੂਨੀਕਨੈਸ, ਜਦੋਂ ਕੋਵਿਡ ਚੱਲ ਰਿਹਾ ਸੀ ਤੇ ਇਹਨਾਂ ਨੇ ਆਪਣੇ ਜਿਹੜੇ ਪੌਪ ਅਪ ਕੋਵਿਡ ਵੈਕਸੀਨ ਕਲੀਨਿਕ, ਇਹ ਪਹਿਲਾ ਸੀ ਆਪਣੀ ਕਿਸਮ ਦਾ, ਔਰ ਰੈਗੂਲਰਲੀ ਇਸ ਥਾਂ ਤੋਂ 7 days a week 365 days an year ਕਿਚਨ ਸੂਪ ਜਿਹੜਾ ਹੈ ਉਸ ਦੇ ਉੱਤੇ, ਉਸ ਦਾ ਨਾਂ ਹੀ ਜਿਹੜਾ ਉਹ ਲਿਊਟਨ ਸਿੱਖ ਸੂਪ ਕਿਚਨ, ਇਹ ਸਰਵ ਕਰਦੇ ਨੇ ਹਜ਼ਾਰਾਂ ਲੋਕਾਂ ਨੂੰ। ਔਰ ਇਸ ਕੋਵਿਡ ਦੇ ਚਲਦਿਆਂ ਵੀ ਉਹਨਾਂ ਨੇ ਜਿੱਥੇ ਇਹ ਪੌਪ ਅਪ ਕੋਵਿਡ ਵੈਕਸੀਨ ਵਾਲਾ ਸ਼ੁਰੂ ਕੀਤਾ ਔਰ ਇਹ ਪਹਿਲੀ ਆਪਣੀ ਕਿਸਮ ਦਾ ਇਨੀਸ਼ੀਏਟਿਵ ਸੀ। ਔਰ ਇਸ ਸਾਰੇ ਦੇ ਚਲਦਿਆਂ ਇਹ ਕਾਈਂਡ ਆਫ ਐਪਰੀਸ਼ੀਏਸ਼ਨ ਹੈ ਕਿ ਵੀ ਤੁਸੀਂ ਸਾਨੂੰ ਰਾਹ ਦੱਸਿਆ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਜੇ ਇਸ ਦੀ ਅਸੀਂ ਪੋਲੀਟੀਕਲ ਇੰਪਲੀਕੇਸ਼ਨਸ ਦੇਖਣੀਆਂ ਹੋਣ, ਇਹਨੂੰ ਹਾਲਾਂ ਉਹ ਹਰ ਥਾਂ ਜਾਂਦਾ ਹੈ, ਮੰਦਰ 'ਚ ਵੀ ਜਾਏਗਾ, ਮਸਜਿਦ 'ਚ ਵੀ ਜਾਏਗਾ, ਲੇਕਿਨ ਜਿਹੜੀ ਗੱਲ ਬਹੁਤਿਆਂ ਨੂੰ ਟੱਚ ਕੀਤੀ ਕਿਉਂਕਿ ਅਕਬਰ ਦੀ ਟ੍ਰੈਡੀਸ਼ਨ ਦਿਮਾਗਾਂ ਦੇ ਵਿੱਚ ਹੈ। ਹਾਲਾਂ ਬਹੁਤ ਸਾਰੇ ਹੀ ਪ੍ਰਾਈਮ ਮਿਨਿਸਟਰ ਇੰਡੀਆ ਦੇ, ਨਹਿਰੂ ਤੋਂ ਲੈ ਕੇ ਮੋਦੀ ਤੱਕ, ਮੋਦੀ ਤਾਂ 6-6 ਵਾਰੀ ਨੱਕ ਰਗੜਦਾ ਹਰਿਮੰਦਰ ਸਾਹਿਬ ਆ ਕੇ, ਲੇਕਿਨ ਉਹ ਤੁਹਾਨੂੰ ਡਰਾਮੇਬਾਜ਼ੀ ਔਰ ਅੱਧੇ ਉਹਨਾਂ ਦੇ ਕਮਾਂਡੋ ਇੱਧਰ ਉੱਧਰ ਉਹ ਨਜ਼ਰ ਆ ਰਿਹਾ ਹੁੰਦਾ, ਅੱਧਿਆਂ ਦੇ ਰਸਤੇ ਬੰਦ। ਇੱਥੇ ਉਹ ਆਮ ਸੰਗਤ ਵਾਂਗ ਦਰਵਾਜ਼ੇ 'ਚੋਂ ਅੰਦਰ ਆਉਂਦਾ, ਆਮ ਬੈਠਾ ਵਿਚਾਰਾ, ਚੌਕੜੀ ਮਾਰ ਕੇ ਬਹਿਣਾ ਕਿਹੜਾ ਸੌਖਾ ਹੈ। ਲੇਕਿਨ ਇਹ ਉਹਦੀ ਹਿਊਮਿਲਿਟੀ ਨੇ ਸਿੱਖ ਦਿਲਾਂ ਨੂੰ ਵੀ ਟੱਚ ਕੀਤਾ। ਔਰ ਮੈਂ ਇਹਨੂੰ ਇਵੇਂ ਵੀ ਦੇਖਦਾ ਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਜਿਹੜਾ ਕਿੰਗ ਆਫ ਇੰਗਲੈਂਡ ਹੈ, ਇਹ
ਕਿੰਨੀਆਂ ਦੁਨੀਆ ਦੇ ਮੁਲਕ ਨੇ ਜਿਨ੍ਹਾਂ ਦੀ ਬਾਦਸ਼ਾਹਤ ਹੈ ਉਹਦੇ ਕੋਲ, ਕੈਨੇਡਾ, ਆਸਟ੍ਰੇਲੀਆ ਤੇ ਸਾਡੇ, ਔਰ ਖਾਸ ਤੌਰ ਤੇ ਜਦੋਂ ਹੁਣ ਕੈਨੇਡਾ ਦੇ ਔਰ ਆਸਟ੍ਰੇਲੀਆ ਹੋਰ ਵੀ ਅਹਿਮੀਅਤ ਵਾਲੇ ਨੇ। ਕੈਨੇਡਾ 'ਚ ਨਾਲ ਭਾਰਤ ਦੇ ਸੰਬੰਧ ਵਿਗੜੇ ਨੇ, ਸਿੱਖ ਖਾਲਿਸਤਾਨ ਰੈਫਰੈਂਡਮ ਹੋਇਆ, ਔਰ ਆਸਟ੍ਰੇਲੀਆ ਜਿੱਥੇ ਹੋਣ ਜਾ ਰਿਹਾ ਹੈ, ਔਰ ਇਹ ਦਬਾਅ ਇੱਥੇ ਵੀ ਬਣਾਇਆ ਗਿਆ ਕੈਨੇਡੀਅਨ ਹਕੂਮਤ ਤੇ, ਉੱਥੇ ਵੀ ਬਣਾਇਆ ਗਿਆ। ਔਰ ਮੈਂ ਜਦੋਂ ਇਹਨਾਂ ਸਾਰੀਆਂ ਇਵੈਂਟਸ ਨੂੰ ਤੁਸੀਂ ਦੇਖਦੇ ਹੋ ਕਿ ਬ੍ਰਿਟਿਸ਼ ਆਰਮੀ ਦੇ ਵਿੱਚ ਔਰ ਪਿਛਲੇ ਪੀਰੀਅਡਸ ਵੀ ਕੁਈਨ ਦੇ ਜਿਹੜਾ ਪੈਲੇਸ ਹੈ ਉਹਦੇ ਗਾਰਡ ਦੇ ਤੌਰ ਤੇ ਸਿੱਖਾਂ ਦੀ ਹੋਂਦ, ਇਹ ਵੀ ਬੜੀਆਂ ਖਬਰਾਂ ਬਣਦੀਆਂ ਸੀ ਉਹਨਾਂ ਵੱਲੋਂ। ਈਵਨ ਜਿਹੜੇ ਹੁਣ ਕੁਛ ਥਾਵਾਂ ਤੇ ਬੁੱਤ ਘੋੜ ਚੜੇ ਸਿੱਖਾਂ ਦੇ ਜਿਨ੍ਹਾਂ ਨੇ ਫੌਜ ਦੇ ਵਿੱਚ ਸਰਵ ਕੀਤਾ। ਔਰ ਆਲ ਆਫ ਏ ਸਡਨ ਆਸਟ੍ਰੇਲੀਆ 'ਚ ਅਸੀਂ ਦੇਖਿਆ ਕਿ 100 ਸਾਲ ਤੋਂ ਜ਼ਿਆਦਾ ਬਾਅਦ ਉਹਨਾਂ ਦੀ 13th ਬ੍ਰਿਗੇਡ ਸ਼ਾਇਦ, ਜਿਨ੍ਹਾਂ ਨੇ ਗੈਲੀਪੋਲੀ ਦੀ ਵਾਰ ਦੇ ਵਿੱਚ ਸਿੱਖ ਸੋਲਜਰਸ ਦੇ ਨਾਲ ਆਸਟ੍ਰੇਲੀਅਨ ਫੌਜ ਵੀ ਲੜੀ ਸੀ, ਔਰ ਉਹਨਾਂ ਦਾ ਖੂਨ ਸਾਂਝਾ ਡੁੱਲਿਆ ਸੀ, ਔਰ ਉਹਨਾਂ ਦੀ ਆਰਮੀ ਰਾਇਲ ਹੈਟ ਦੇ ਵਿੱਚ ਵੀ ਪਗੜੀ ਜਿਹੜੀ ਹੈ ਉਹ ਸ਼ਾਮਲ ਹੈ। ਉਹਨਾਂ ਨੇ ਸਿੱਖ ਪਲਾਟੂਨ ਬਣਾਉਣ ਦਾ ਐਲਾਨ ਕਰਦਿਆਂ ਉਹਨਾਂ ਦੇ ਲੈਫਟੀਨੈਂਟ ਕਰਨਲ ਔਰ ਦੂਜੇ 2 ਗੁਰਦੁਆਰਿਆਂ ਦੇ ਵਿੱਚ ਸਿੱਖਾਂ ਦੀ ਭਰਤੀ ਲਈ ਜਾਂਦੇ ਨੇ। ਔਰ ਦੂਸਰੇ ਪਾਸੇ ਜਿਹੜਾ ਇੰਡੀਅਨ ਸਿਸਟਮ ਦਾ ਇੱਕ ਪੂਰਾ ਨੈਗੇਸ਼ਨ ਲਾਈਨ ਤੁਰੀ ਹੋਈ ਹੈ ਕਿ ਜੀ ਇਹ ਦਹਿਸ਼ਤਗਰਦੀ ਔਰ ਖਾਲਿਸਤਾਨ ਔਰ ਫਲਾਣਾ ਤੇ ਢਿਮਕਾ ਟਾਈਮਿੰਗ। ਹੁਣ ਇਸ ਸਾਰੇ ਚੱਲਦੇ ਆ ਕਿਉਂਕਿ ਆਸਟ੍ਰੇਲੀਆ ਦਾ ਬਾਦਸ਼ਾਹ ਤਾਂ ਕਿੰਗ ਚਾਰਲਸ ਹੈ ਕਿ ਉਹ ਸਿੱਖਾਂ ਨੂੰ ਦਾ ਆਸਟ੍ਰੇਲੀਅਨ ਵਰਗੇ ਪੇਪਰ ਖੜੇ ਕਰਕੇ ਔਰ ਉਹਨਾਂ ਦੀਆਂ ਹਾਈ ਕਮਿਸ਼ਨ ਕੌਂਸੂਲੇਟ ਬਦਨਾਮ ਕਰਨ ਤੇ ਲੱਗੇ ਹੋਏ ਨੇ। ਔਰ ਇਹ ਨਾ ਸਿਰਫ ਸਾਡੀ 5ਵੇਂ ਵੱਡੇ ਧਰਮ ਵਜੋਂ ਦੁਨੀਆ ਦੇ ਵਿੱਚ ਆਲਰੇਡੀ ਰੈਕਗਨੀਸ਼ਨ ਹੈ। ਮੈਂ ਸਮਝਦਾ ਵੀ ਇਹ ਜਿਹੜੇ ਜੈਸਚਰ ਨੇ ਇਹ ਸਾਡੇ ਸਟੇਟਸ ਨੂੰ ਵਧਾਉਂਦੇ ਨੇ ਔਰ ਕੌਮੀ ਤੌਰ ਦੇ ਉੱਤੇ ਇੰਟਰਨੈਸ਼ਨਲੀ ਸਿੱਖਾਂ ਦੀ ਪਛਾਣ, ਜਿਵੇਂ ਮੈਂ ਅਕਸਰ ਆਪਣੀਆਂ ਬਹੁਤ ਸਾਰੀਆਂ ਸਪੀਚਿਸ 'ਚ ਦੁਹਰਾਇਆ ਕਿ ਖਾਲਸਾ ਸਾਜਨਾ ਦਿਵਸ ਜਿਹੜਾ ਅਪ੍ਰੈਲ ਦੇ ਵਿੱਚ ਗੁਜ਼ਰਿਆ, ਕੋਵਿਡ ਤੋਂ ਬਾਅਦ ਤਾਂ ਪਹਿਲੀ ਐਕਟੀਵਿਟੀ ਇਦੋਂ ਹੀ ਸ਼ੁਰੂ ਹੋਈ ਕਿ 5 ਮੁਲਕਾਂ ਦੇ ਹੈਡ ਆਫ ਸਟੇਟਸ ਨੇ ਸਿੱਖ ਕੌਮ ਨੂੰ ਉਹਦੇ ਜਨਮ ਦਿਨ ਦੀ ਮੁਬਾਰਕ ਦਿੱਤੀ। ਸਾਜਨਾ ਦਿਵਸ ਮਤਲਬ ਜਿਨ੍ਹਾਂ 'ਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK, ਨਿਊਜ਼ੀਲੈਂਡ। ਹੁਣ ਇਸ ਸਾਰੇ ਕੰਟੈਕਸਟ ਦੇ ਵਿੱਚ ਮੈਂ ਸਮਝਦਾ ਕਿ ਵੀ ਨੋ ਮੈਟਰ ਉੱਥੇ ਹਿੰਦੂ ਰਾਸ਼ਟਰ ਵਾਲੇ, ਹਿੰਦੂ ਨੇਸ਼ਨ ਵਾਲੇ ਆਪਣੀ ਕੀ ਖੇਡ ਖੇਡ ਰਹੇ ਹੋਣ, ਰਿਸ਼ੀ ਸੁਨਕ ਜਿਹੜਾ ਉਹ ਉੱਥੋਂ ਦੇ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੱਕ ਪਹੁੰਚ ਗਿਆ ਹੋਏ, ਲੇਕਿਨ ਇਹਦੇ ਬਾਵਜੂਦ ਜਿਹੜੀ ਸਿੱਖ ਕੌਮ ਦੀ ਅਹਿਮੀਅਤ ਹੈ ਉਸ ਨੂੰ ਬ੍ਰਿਟਿਸ਼ਰਸ ਤੋਂ ਜ਼ਿਆਦਾ ਚੰਗੀ ਤਰ੍ਹਾਂ ਕੋਈ ਨਹੀਂ ਸਮਝਦਾ। ਹਾਲਾਂ ਉਹਨਾਂ ਦਾ ਸਾਡੇ ਨਾਲ ਜੋ ਵਰਤਾਰਾ ਹੈ, ਜੋ ਦਲੀਪ ਸਿੰਘ ਦਾ ਉਹਦੇ ਨਾਲ, ਔਰ ਜਿਵੇਂ ਉਹਨਾਂ ਨੇ ਧੋਖੇ ਨਾਲ ਰਾਜ, ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਉਹਨਾਂ ਸਾਰੇ ਜੋ ਹੈ ਉਹਨਾਂ ਨੂੰ ਭੁੱਲ ਗਏ, ਪਰ ਇਨ ਦਾ ਐਂਡ ਆਫ ਦਾ ਡੇ ਤੁਸੀਂ ਜਦੋਂ ਪ੍ਰੈਜ਼ੈਂਟ ਦੇ ਵਿੱਚ ਰਹਿੰਦੇ ਆ ਦੇਖਦੇ ਹੋ ਕਿ ਭਾਈ ਜਿਹੜੀ ਚੀਜ਼ 'ਚੋਂ ਤੁਹਾਡੀ ਅਹਿਮੀਅਤ, ਤੁਹਾਡੀ ਇੰਪੋਰਟੈਂਸ, ਤੁਹਾਡੀ ਰੈਕਗਨੀਸ਼ਨ ਨਿਕਲਦੀ ਹੈ, ਬਾਕੀ ਅਕਾਊਂਟ ਤਾਂ ਜੋ ਸੈਟਲ ਕਰਨਾ ਉਹ ਹਮੇਸ਼ਾ ਹਿਸਟਰੀ ਦੇ ਵਿੱਚ ਉਹ ਜਿਵੇਂ ਹੁੰਦਾ ਕਿ ਉਹ ਇੱਕੋ ਜਿਹਾ ਵਾਹਣ ਹੁੰਦਾ ਵਕਤ ਦੇ ਨਾਲ। ਉਹੀ ਬ੍ਰਿਟਨ ਜਿਨ੍ਹਾਂ ਦੇ ਰਾਜ ਦੇ ਵਿੱਚ ਕਦੇ ਸੂਰਜ ਛੁਪਦਾ ਨਹੀਂ ਸੀ, ਅੱਜ ਜੇ ਈਵਨ ਉਹਨਾਂ ਦੀ ਇਕੋਨਮੀ ਵੀ ਜਿਹੜੀ ਹੈ ਉਹ ਇੱਕ ਪੁਆਇੰਟ ਸਲਿੱਪ ਕੀਤੀ ਹੈ, ਥੱਲੇ ਨੂੰ ਜਾ ਰਹੀ ਹੈ। ਜੇ ਤੁਸੀਂ ਉੱਥੋਂ ਦੇ ਲੋਕਾਂ ਨਾਲ ਗੱਲ ਕਰੋ, ਕਾਫੀ ਇਕਨੋਮਿਕਲ ਕਰੰਚ ਹੈ ਤੇ ਫਿਰ ਇਹ ਤਾਂ ਜ਼ਰੂਰ ਹੈ, ਲੇਕਿਨ ਇਹਦੇ ਬਾਵਜੂਦ ਅਸੀਂ ਇਸ ਜੈਸਚਰ ਨੂੰ ਐਪਰੀਸ਼ੀਏਟ ਕਰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ, ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।